ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ 1 ਦਸੰਬਰ 2023 16 ਮਗਰ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਅਤੇ ਸਰਬਜੀਤ ਸਿੰਘ ਸ਼ੁਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀਆਂ ਸ਼ਕਤੀਆਂ ਤੋਂ। ਜਿਸ ਤਰੀਕੇ ਨਾਲ ਕੇਂਦਰ ਸਰਕਾਰ ਬਿੱਲ ਤੇ ਬਿੱਲ ਲਿਆ ਰਹੀ ਸੀ, ਕਿਸਾਨੀ ਬਿੱਲ, ਹੋਰ ਬਿੱਲ, ਬਿਜਲੀ ਵਾਲਾ ਬਿੱਲ ਜਿਹੜਾ ਕੇਂਦਰ ਦਾ ਬਿੱਲ ਹੈ ਇੱਕ, ਜਿਹਦੇ ਤਹਿਤ ਮੀਟਰ ਵੀ ਲੱਗ ਰਹੇ ਨੇ ਹੁਣ। ਪਰ ਇੱਕ ਚੀਜ਼ ਹੋਰ ਬੜੀ ਚਰਚਾ ਦੇ ਵਿੱਚ ਹੈ ਤੇ ਉਹਦੇ ਤੇ ਆਪਾਂ ਵੀ ਚਰਚਾ ਕਰਾਂਗੇ। BSF ਦੇ ਕੰਟਰੋਲ ਦੇ ਨਾਲ, ਕਹਿੰਦੇ ਪੁਲਿਸ ਦੀਆਂ ਹੀ ਨਹੀਂ, ਪੁਲਿਸ ਦੀਆਂ ਨਾ ਸੀ ਪਰ ਪੰਜਾਬ ਦੀਆਂ ਸ਼ਕਤੀਆਂ ਜ਼ਰੂਰ ਘਟੀਆਂ ਜੀ। ਪ੍ਰਵੀਨ ਜੀ, ਇਹ ਮਾਮਲਾ ਲੰਮੇ ਸਮੇਂ ਤੋਂ ਚਰਚਾ 'ਚ ਹੈ, ਲਗਭਗ ਖਾਸ ਕਰਕੇ ਸਾਲ 2021 ਤੋਂ ਜੀ, ਜਦੋਂ ਇਹਨੂੰ ਅਦਾਲਤ ਚੁਣੌਤੀ ਦਿੱਤੀ ਗਈ, ਕਿਉਂਕਿ ਕੇਂਦਰ ਵੱਲੋਂ ਇਹ ਤੈਅ ਕੀਤਾ ਗਿਆ ਕਿ ਜੀ ਅਸੀਂ ਸਰਹੱਦੀ ਸੂਬਿਆਂ ਦੇ ਵਿੱਚ ਜਿਹੜਾ BSF ਦਾ ਦਾਇਰਾ ਹੈ ਉਹ 15 ਕਿਲੋਮੀਟਰ ਤੋਂ ਵਧਾ ਕੇ 50 ਕਰ ਦਿੰਦਾ। ਸੋ ਜਿੱਥੇ 50 ਸੀ ਉੱਥੇ ਤਾਂ 50 ਸੀ, ਜਿੱਥੇ 15 ਸੀ ਉੱਥੇ ਵੀ 50, ਮਤਲਬ ਪੂਰੇ ਮੁਲਕ 'ਚ ਅਸੀਂ ਇਕਸਾਰ 50 ਕਰਤਾ ਜੀ। ਸੋ ਉਸ ਤੋਂ ਬਾਅਦ ਪੰਜਾਬ ਸੂਬੇ 'ਚ ਹਲਚਲ ਹੁੰਦੀ ਹੈ ਇਸ ਗੱਲ ਨੂੰ ਲੈ ਕੇ। ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਮੀਡੀਆ ਕਰਮੀ, ਅਦਾਰੇ, ਰਾਜਨੀਤਿਕ ਧਿਰਾਂ ਇਸ ਮਸਲੇ ਤੇ ਮੰਥਨ ਕਰਦੀਆਂ ਕਿ ਇਹਦੇ ਮਾਇਨੇ ਕੀ ਨੇ। ਤੇ ਉਸ ਸਮੇਂ ਇਹਦੀ ਕਾਫੀ ਚਰਚਾ ਹੁੰਦੀ ਹੈ ਤੇ ਆਖਰ ਪੰਜਾਬ ਪੁਲਿਸ ਦੇ ਰਾਹੀਂ ਪੰਜਾਬ ਸਰਕਾਰ ਅਦਾਲਤ ਚਲੀ ਜਾਂਦੀ ਹੈ। ਤੇ ਇਹ ਮੈਂ ਖਿਆਲ ਚਰਨਜੀਤ ਚੰਨੀ ਦਾ ਦੌਰ ਸੀਗਾ, ਚੰਨੀ ਦੀ ਮੁੱਖ ਮੰਤਰੀ ਚਰਨਜੀਤ ਚੰਨੀ ਸੀਗੇ ਉਸ ਸਮੇਂ। ਪੰਜਾਬ ਪੁਲਿਸ ਵੱਲੋਂ ਇੱਕ ਕੇਸ ਫਾਈਲ ਕੀਤਾ ਜਾਂਦਾ ਹੈ ਕਿ ਜੀ ਇਹ ਸਾਡੇ ਅਧਿਕਾਰਾਂ ਦੇ ਉੱਤੇ ਹਮਲਾ ਹੈ। ਬਿਲਕੁਲ ਜੀ, ਬਿਲਕੁਲ। ਇਹ ਸਾਡਾ ਦਾਇਰੇ ਨੂੰ ਕੰਟਰੋਲ ਕਰ ਰਹੀ ਹੈ BSF, ਸਾਡੀਆਂ ਸ਼ਕਤੀਆਂ ਘਟਾਈਆਂ ਜਾ ਰਹੀਆਂ। ਇਹ ਮਾਮਲੇ ਦੀ ਸੁਪਰੀਮ ਕੋਰਟ ਸੁਣਵਾਈ ਹੋ ਰਹੀ ਸੀ ਤੇ ਕੱਲ ਇਸ ਮਸਲੇ ਤੇ ਫਿਰ ਸੁਣਵਾਈ ਸੀ ਜੀ। ਮਾਨਯੋਗ ਚੀਫ ਜਸਟਿਸ ਚੰਦਰਚੂੜ ਸਾਹਿਬ ਤੇ ਉਹਨਾਂ ਦੇ ਨਾਲ ਸੰਬੰਧਿਤ ਮਾਨਯੋਗ ਜੱਜ ਸਾਹਿਬਾਨਾਂ ਦੇ ਬੈਂਚ ਨੇ ਇਸ ਮਸਲੇ ਦੀ ਸੁਣਵਾਈ ਕੀਤੀ ਤੇ ਜੱਜ ਸਾਹਿਬ ਨੇ ਕਿਹਾ ਕਿ ਮੈਂ ਜਿੰਨਾ ਇਹ ਕੇਸ ਪੜ੍ਹਿਆ ਜਾਂ ਸਮਝਿਆ, ਇਹਦੇ ਵਿੱਚ ਪੰਜਾਬ ਪੁਲਿਸ ਦੀਆਂ ਸ਼ਕਤੀਆਂ ਤਾਂ ਨਹੀਂ ਕਿਤੇ ਘਟੀਆਂ। ਹਾਂ, ਪਰ ਇਹ ਮਾਮਲਾ ਗੰਭੀਰ ਹੈ। ਤੁਸੀਂ ਇਸ ਨੂੰ ਕੇਂਦਰ ਔਰ ਪੰਜਾਬ ਬੈਠ ਕੇ ਸੁਲਝਾ ਲਵੇ। ਠੀਕ ਹੈ, ਆਪਸੀ ਤਾਲਮੇਲ ਇੱਕ ਮਤਲਬ ਸਿਆਣੇ ਬੰਦੇ ਦਾ ਇਸ਼ਾਰਾ ਹੀ ਹੁੰਦਾ। ਬਿਲਕੁਲ, ਮਾਨਯੋਗ ਸੁਪਰੀਮ ਕੋਰਟ ਨੇ ਇਸ਼ਾਰਾ ਹੀ ਕੀਤਾ ਹੈ ਕਿ ਭਾਈ ਨਾ ਆਪਣਾ ਇੱਕ ਦੂਏ ਦਾ ਮਜ਼ਾਕ ਉਡਾਓ, ਨਾ ਇੱਕ ਦੂਏ ਦਾ ਮਤਲਬ ਕਿ ਝੂਠ ਸੱਚ ਸਾਹਮਣੇ ਲਿਆਓ। ਤੁਸੀਂ ਬੈਠ ਕੇ ਗੱਲ ਬੰਦ ਕਮਰੇ 'ਚ ਨਿਬੇੜ ਲਓ, ਜੇ ਨਿਬੜਦੀ ਹੈ ਇੱਜ਼ਤ ਮਾਨ ਨਾਲ, ਤੇ ਨਹੀਂ ਤਾਂ ਫਿਰ ਕੱਲ ਨੂੰ ਅਦਾਲਤ ਫੈਸਲਾ ਸੁਣਾਊਗੀ। ਹੁਣ ਇੱਥੇ ਮਾਮਲਾ, ਕਿਉਂਕਿ ਉਹਨਾਂ ਨੇ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਹੈ, ਤੱਥ ਇਸ ਹਵਾਲੇ ਨਾਲ ਗਏ ਜੀ ਕਿ ਜੀ ਪੰਜਾਬ ਪੁਲਿਸ ਕੋਲ ਸੀ ਇਹ ਪਹਿਲਾਂ ਮੰਨ ਲਓ 35 ਕਿਲੋਮੀਟਰ ਦਾਇਰਾ, 15 BSF ਕੋਲ ਸੀ, 35 ਪੰਜਾਬ ਪੁਲਿਸ ਕੋਲ ਸੀ। ਕਿ ਉਹ 35 ਕਿਲੋਮੀਟਰ 'ਚ ਹੁਣ BSF ਦਾਖਲ ਹੋ ਗਈ। ਠੀਕ ਹੈ, ਤੇ ਇਸ ਲਈ ਉਹਦੇ ਨਾਲ ਪੰਜਾਬ ਪੁਲਿਸ ਤਾਂ ਉਹਦੇ ਕੰਟਰੋਲ 'ਚੋਂ ਬਾਹਰ ਹੋ ਗਿਆ ਉਹ ਏਰੀਆ, ਤੇ ਇਸ ਹਵਾਲੇ ਨਾਲ ਉਹ ਕੇਸ ਗਿਆ ਸੀ। ਪਰ ਜਿਹੜੇ ਕਾਰਨ ਸੀ ਕੇਸ ਜਾਣ ਦੇ ਜੀ, ਕਾਰਨ ਸਪਸ਼ਟ ਨੇ ਕਿ ਮਸਲਾ BSF ਦਾ ਨਹੀਂ ਹੈ। ਠੀਕ ਹੈ, ਮਸਲਾ ਤਾਂ ਕੇਂਦਰ ਦੇ ਕੰਟਰੋਲ ਦਾ। ਅੱਛਾ, ਸਪਸ਼ਟ ਰੂਪ 'ਚ ਪੁਲਿਸ ਇਹ ਗੱਲ ਕਹਿ ਨਹੀਂ ਸਕਦੀ ਕਿਉਂਕਿ ਇਹ ਥੋੜਾ ਲਿਖਿਆ ਕਿ ਹਾਂ ਕੇਂਦਰ ਕੰਟਰੋਲ ਕਰੂਗਾ। ਚਿੱਠੀ 'ਚ ਤਾਂ ਇਹ ਲਿਖਿਆ ਨਾ ਕਿ BSF ਦੇ ਕੰਟਰੋਲ 'ਚ ਆ ਗਿਆ ਏਰੀਆ। ਹੁਣ ਪ੍ਰਵੀਨ ਜੀ, ਇਹ ਸਮਝਣ ਦੀ ਲੋੜ ਹੈ ਜੀ ਕਿ ਜਦੋਂ ਇਹ ਮਾਮਲਾ ਆਉਂਦਾ, ਕੇਂਦਰ ਦਾ ਫੈਸਲਾ ਅਸਾਮ ਦੇ ਉੱਤੇ
ਪੱਛਮੀ ਬੰਗਾਲ ਦੇ ਉੱਤੇ ਤੇ ਪੰਜਾਬ ਦੀ ਅੰਤਰਰਾਸ਼ਟਰੀ ਜਿਹੜੀ ਸਾਡੀ ਸਰਹੱਦ ਹੈ ਉਹਦੇ ਉੱਤੇ ਲਾਗੂ ਹੁੰਦਾ ਹੈ। ਕਾਰਨ ਕਿ ਇਹਨਾਂ ਦਾ ਦਾਇਰਾ ਘੱਟ ਸੀ, ਬਾਕੀਆਂ ਦਾ ਪਹਿਲਾਂ ਹੀ 50 ਕਿਲੋਮੀਟਰ ਜਾਂ ਇਹ ਤੋਂ ਵੱਧ ਸੀ। ਪਰ ਪੰਜਾਬ, ਪੱਛਮੀ ਬੰਗਾਲ ਜਾਂ ਅਸਾਮ, ਇਹਨਾਂ ਦਾ ਦਾਇਰਾ ਘੱਟ ਸੀ ਤੇ ਇਹਦਾ ਵੀ 50 ਕਿਲੋਮੀਟਰ ਕਰ ਦਿੱਤਾ ਗਿਆ ਜੀ। ਹੁਣ 50 ਕਿਲੋਮੀਟਰ ਦਾ ਮਤਲਬ ਸਮਝੋ ਪ੍ਰਵੀਨ ਜੀ, ਕੀ ਕੇਂਦਰ ਪੰਜਾਬ ਦੀ ਭੂਗੋਲਿਕ ਸਥਿਤੀ ਨਹੀਂ ਜਾਣਦਾ? ਕੀ ਕੇਂਦਰ ਨੂੰ ਸੂਬਿਆਂ ਦੀ, ਜਿਨ੍ਹਾਂ ਸੂਬਿਆਂ ਦੀ ਸਰਹੱਦ ਗਵਾਂਢੀ ਮੁਲਕਾਂ ਨਾਲ ਲੱਗਦੀ ਹੈ, ਹਾਂਜੀ, ਉਹਨਾਂ ਦੀ ਭੂਗੋਲਿਕ ਸਥਿਤੀ ਨਹੀਂ ਪਤਾ? ਜੇ ਨਹੀਂ ਪਤਾ ਤਾਂ ਸਰਹੱਦ ਤੇ ਆ ਕੇ ਆਪਣੀ ਜਾਂਚ ਪੜਤਾਲ ਕਰ ਲੈਣ। ਜੇ ਪਤਾ ਹੈ ਉਹਦੇ ਬਾਵਜੂਦ ਇਹ ਕਾਰਾ ਕੀਤਾ, ਇਹਦਾ ਮਤਲਬ ਤੁਹਾਡੀ ਮਨਸ਼ਾ 'ਚ ਖੋਟ ਹੈ, ਤੁਹਾਡੇ ਮਨ 'ਚ ਕੋਈ ਪਾਪ ਹੈ। ਜੀ ਜੀ ਪ੍ਰਵੀਨ ਜੀ, ਰਾਜਸਥਾਨ ਦੇ ਵਿੱਚ ਤੇ ਗੁਜਰਾਤ ਦੇ ਵਿੱਚ 50 ਕਿਲੋਮੀਟਰ ਦਾਇਰਾ BSF ਨੂੰ ਦੇਣ ਦੀ ਬਜਾਏ 100 ਦੇ ਦਿਓ, 200 ਕਿਲੋਮੀਟਰ ਦੇ ਦਿਓ, ਕੋਈ ਮਸਲਾ ਨਹੀਂ। ਰੇਤ ਹੈ ਜੀ, ਖਤਾਨ ਨੇ ਜੀ, ਮਿੱਟੀ ਦੇ ਟਿੱਬੇ ਨੇ, ਕੋਈ ਫਰਕ ਨਹੀਂ ਪੈਂਦਾ। ਪਰ ਪੰਜਾਬ 'ਚ ਤਾਂ ਸਰਹੱਦ ਦੀ ਤਾਰ ਦੇ ਨਾਲ ਤੋਂ ਖੇਤ ਸ਼ੁਰੂ ਹੋ ਜਾਂਦੇ ਆ। ਬਿਲਕੁਲ ਸਹੀ ਹੈ। ਸਾਡੇ ਪਿੰਡ ਪਏ ਨੇ ਉੱਥੇ, ਮਾੜੀ ਜੀ ਬਾਰਡਰ ਤੇ ਕੋਈ ਹਲਚਲ ਹੁੰਦੀ ਹੈ, ਪਿੰਡਾਂ ਦੇ ਸਾਹ ਸੁੱਕ ਜਾਂਦੇ ਨੇ ਕਿ ਭਾਈ ਫਸਲ ਖੜੀ ਛੱਡ ਕੇ ਕਿੱਥੇ ਨੂੰ ਜਾਈਏ, ਮਤਲਬ ਪਸ਼ੂ ਪੰਛੀ ਛੱਡ ਕੇ ਕਿੱਥੇ ਨੂੰ ਤੁਰ ਜਾਈਏ, ਘਰ-ਬਾਰ ਛੱਡ ਕੇ ਕਿੱਥੇ ਨੂੰ ਤੁਰ ਜਾਈਏ। ਐਨ ਸਰਹੱਦ ਤੋਂ ਪਿੰਡ ਨੇ ਜੀ। ਹੁਣ ਇਹ 15 ਕਿਲੋਮੀਟਰ ਦਾ ਦਾਇਰਾ BSF ਤੇ ਕੰਟਰੋਲ ਸੀ ਕਿ ਜੇਕਰ ਸਰਹੱਦ ਪਾਰ ਤੋਂ ਕੋਈ ਹਰਕਤ ਹੁੰਦੀ ਹੈ, ਕੋਈ ਹਥਿਆਰ ਆ ਗਿਆ, ਕੋਈ ਨਸ਼ਾ ਆ ਗਿਆ, ਕੋਈ ਚੀਜ਼ ਭੇਜਤੀ, ਤਾਂ ਉਹ ਸਮਗਲਰ ਭੱਜ ਨਾ ਸਕਣ, ਕੁਛ ਨਾ ਕਰਨ। 15 ਕਿਲੋਮੀਟਰ ਤੱਕ ਉਹਨਾਂ ਨੇ ਕਰਨਾ, ਤੇ ਜੇ ਅੱਗੇ ਲੋੜ ਹੈ ਤਾਂ ਪੁਲਿਸ ਨਾਲ ਤਾਲਮੇਲ ਹੁੰਦਾ। ਠੀਕ ਹੈ ਕਿ ਹਾਂ ਭਾਈ ਪੰਜਾਬ ਪੁਲਿਸ ਗਾਹਾਂ ਜੇਕਰ ਕੋਈ ਨਿਕਲ ਜਾਵੇ, ਵੈਸੇ 15 ਕਿਲੋਮੀਟਰ ਦਾਇਰਾ ਥੋੜਾ ਨਹੀਂ ਹੈ, ਬਹੁਤ ਹੁੰਦਾ। ਸਰਹੱਦ ਦੀ ਸੁਰੱਖਿਆ ਤਾਂ ਸਰਹੱਦ ਤੇ ਹੀ ਹੋਣੀ ਹੈ। ਹਾਂਜੀ ਹਾਂਜੀ। ਇਸ ਲਈ ਜੇਕਰ ਤਾਂ ਵੀ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੀ ਨਜ਼ਰ ਤੋਂ ਕੁਝ ਬਚ ਕੇ ਨਿਕਲਦਾ ਤਾਂ 5 ਕਿਲੋਮੀਟਰ, 10 ਕਿਲੋਮੀਟਰ, ਚਲੋ ਹੱਦ 15 ਕਿਲੋਮੀਟਰ, ਪਰ ਤਾਂ ਵੀ 15 ਕਿਲੋਮੀਟਰ 'ਚ ਵੀ ਖਾਸਾ ਪੰਜਾਬ ਕਵਰ ਹੋ ਜਾਂਦਾ। ਜਿਹੜਾ ਬੱਸੋਂ ਵਾਲਾ ਪੰਜਾਬ ਹੈ, ਖੇਤੀਬਾੜੀ ਵਾਲਾ ਪਰਿਵਾਰ, ਖਾਲੀ ਨਹੀਂ ਹੈ ਸਾਡਾ ਏਰੀਆ। ਬਿਲਕੁਲ ਬਿਲਕੁਲ। ਪਰ ਜੀ ਇਹਨਾਂ ਨੇ ਕੀਤਾ 50 ਕਿਲੋਮੀਟਰ। ਹੁਣ 50 ਕਿਲੋਮੀਟਰ ਦਾ ਮਤਲਬ ਹੈ ਪ੍ਰਵੀਨ ਜੀ ਕਿ ਮੈਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂ, ਠੀਕ ਹੈ ਜੀ, ਤੇ ਦਰਸ਼ਨੀ ਡਿਓੜੀ ਤੇ ਮੱਥਾ ਟੇਕਦਿਆਂ ਨੂੰ ਬਾਂਹ ਫੜ ਕੇ BSF ਮੈਨੂੰ ਲੈ ਜਾਵੇ, ਨਾ ਤਾਂ SGPC ਪੁੱਛਣ ਜੋਗੀ ਆ ਤੇ ਨਾ ਪੰਜਾਬ ਪੁਲਿਸ ਪੁੱਛਣ ਜੋਗੀ ਆ ਕੀ ਕਰਨ ਚੱਲੇ ਹੋ, ਕਿਉਂ ਲੈ ਕੇ ਚੱਲੇ। ਬਿਲਕੁਲ ਸਹੀ ਹੈ। ਮੈਂ ਦੁਰਗਿਆਣਾ ਮੰਦਿਰ ਜਾਵਾਂ, ਮੈਂ ਰਾਮ ਤੀਰਥ ਜਾਵਾਂ, ਮੈਂ ਅੰਮ੍ਰਿਤਸਰ ਦੇ ਕਿਸੇ ਬਾਜ਼ਾਰ 'ਚ ਘੁੰਮਾਂ, BSF ਕਿ ਬਿਨਾਂ ਪੁਲਿਸ ਨੂੰ ਪੁੱਛਿਆ, ਬਿਨਾਂ ਪੰਜਾਬ ਪੁਲਿਸ ਨੂੰ ਦੱਸਿਆ, ਬਿਨਾਂ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਕਿਸੇ ਨੂੰ ਵੀ ਚੁੱਕ ਕੇ ਲਿਜਾ ਸਕਦੀ, ਕਿਉਂਕਿ 50 ਕਿਲੋਮੀਟਰ ਉੱਥੇ ਤੱਕ ਆ ਗਿਆ, ਆਉਂਦਾ। ਬਿਲਕੁਲ। ਹੁਣ ਇਸ ਪਹਿਲੂ ਤੇ ਆ ਜਾਓ ਕਿ ਪੰਜਾਬ ਦੀ ਸਰਹੱਦ ਲੱਗਦੀ ਕਿੰਨੀ ਆ ਸਾਡੀ ਜੀ। ਜਿੰਨਾ ਸਾਡਾ ਏਰੀਆ ਲੱਗਦਾ ਏ ਦੂਸਰੇ ਮੁਲਕ ਨਾਲ, ਹਾਂਜੀ ਹਾਂਜੀ, ਉਸ ਦੇ ਜਿੱਥੋਂ ਵੀ ਤੁਸੀਂ ਮਿਣੋਗੇ ਉੱਥੋਂ 50 ਕਿਲੋਮੀਟਰ। ਠੀਕ ਹੈ। ਸਰਹੱਦ ਤੋਂ ਜਿੱਥੋਂ ਸਰਹੱਦ ਸਾਡੀ ਲੰਘੂਗੀ, ਹਰ ਕਦਮ ਤੇ 50 ਕਿਲੋਮੀਟਰ ਦਾਇਰਾ ਉਹਨਾਂ ਦੇ ਕੰਟਰੋਲ 'ਚ ਹੈ। ਜਦੋਂ ਏਦਾਂ ਕਰੋਗੇ ਤਾਂ ਖੇਤਰਫਲ ਦੇ ਹਿਸਾਬ ਨਾਲ ਅੱਧੇ ਤੋਂ ਜ਼ਿਆਦਾ ਪੰਜਾਬ BSF ਦੇ ਕੰਟਰੋਲ 'ਚ ਆਉਂਦਾ। ਬਿਲਕੁਲ ਸਹੀ ਹੈ, ਅੱਧੇ ਤੋਂ ਜ਼ਿਆਦਾ। ਤੇ ਜਦੋਂ ਅੱਧੇ ਤੋਂ ਜ਼ਿਆਦਾ ਪੰਜਾਬ ਉਹਨਾਂ ਦੇ ਕੰਟਰੋਲ 'ਚ ਆ ਗਿਆ, ਫਿਰ ਇਹ ਕੀ ਮੰਨੀਏ ਕਿ ਪੰਜਾਬ ਸੰਪੂਰਨ ਸੂਬਾ ਹੈ ਜਾਂ ਨਹੀਂ। ਬਿਲਕੁਲ ਸਹੀ ਹੈ ਜੀ ਜੀ। ਦਿੱਲੀ ਕਹਿੰਦੇ ਜੀ ਅਰਧ ਯੂਟੀ ਹੈ, ਅੱਧੀ ਯੂਟੀ ਕੇਜਰੀਵਾਲ ਕੋਲ ਹੈ ਜੀ, ਅੱਧੀ ਦਿੱਲੀ ਅਮਿਤ ਸ਼ਾਹ ਕੋਲ ਹੈ। ਹੁਣ ਕੀ ਫਿਰ ਇਹ ਮੰਨ ਲਈਏ ਕਿ 50 ਕਿਲੋਮੀਟਰ ਦੇ ਦਾਇਰੇ ਦਾ ਮਤਲਬ ਅੱਧਾ ਪੰਜਾਬ ਦਾ ਮਾਲਕ ਭਗਵੰਤ ਮਾਨ ਤੇ ਅੱਧੇ ਪੰਜਾਬ ਦਾ ਮਾਲਕ ਅਮਿਤ ਸ਼ਾਹ ਕਿ ਮੋਦੀ। ਬਿਲਕੁਲ ਸਹੀ ਹੈ। ਕੀ ਮਾਇਨੇ ਨੇ। ਸੋ BSF ਕੋਲ ਇਹ ਅਧਿਕਾਰ ਹੈ ਜੀ, ਉਸ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਨੂੰ ਘਰ 'ਚ ਨਜ਼ਰਬੰਦ ਕਰ ਸਕਦੀ ਹੈ। ਠੀਕ ਹੈ ਜੀ। ਕਿਸੇ ਨੂੰ ਘਰ 'ਚੋਂ ਚੱਕ ਕੇ ਲਿਜਾ ਸਕਦੀ ਹੈ, ਕਿਸੇ ਤੇ ਕੇਸ ਚਾਹਵੇ ਤਾਂ ਪਾ ਸਕਦੀ ਹੈ, ਕਿਸੇ ਦੀ ਪੁੱਛਗਿੱਛ ਚਾਹਵੇ ਤਾਂ ਕਰ ਸਕਦੀ ਹੈ। ਬੇਸ਼ੱਕ ਸਾਨੂੰ ਆਪਣੇ ਦਲਾਂ ਦੇ ਉੱਤੇ, ਆਪਣੀਆਂ ਸੁਰੱਖਿਆ ਦਲਾਂ ਦੇ ਉੱਤੇ ਕੋਈ ਸ਼ੰਕੇ ਸ਼ੋਭੇ ਨਹੀਂ ਹੈ, ਹਾਂਜੀ ਹਾਂਜੀ, ਕਿ ਉਹ ਗਲਤ ਕਾਰਵਾਈ ਕਰਨਗੇ, ਪਰ ਸਰਕਾਰਾਂ ਦੇ ਉੱਤੇ, ਸਿਆਸਤਦਾਨਾਂ ਤੇ ਭਰੋਸਾ ਨਹੀਂ ਹੈ। ਇਹ ਅਸੀਂ ਉਸ ਭਰੋਸੇ ਦੇ ਹਵਾਲੇ ਨਾਲ ਪੰਜਾਬ ਗੱਲ ਕਰ ਰਿਹਾ। ਇਸ ਦਾ ਮਤਲਬ ਤੁਸੀਂ ਅੱਧਾ ਪੰਜਾਬ ਬਿਨਾਂ ਚੋਣਾਂ ਜਿੱਤਿਆਂ ਦਿੱਤਾ ਜੀ, ਨੇ ਬਿਨਾਂ ਚੋਣਾਂ ਜਿੱਤਿਆਂ ਕੰਟਰੋਲ ਕਰ ਰਿਹਾ। ਇਸ ਨੂੰ ਲੈ ਕੇ ਚਰਚਾ ਸੀ, ਪਰ ਸਰਕਾਰ ਸਿੱਧਾ ਇਸ ਮਸਲੇ ਨੂੰ
ਲਿਜਾ ਕੇ ਜਾਂ ਵਕੀਲਾਂ ਦੀ ਰਾਏ ਬਣੀ ਹੋਣੀ ਕਿ ਆਪਾਂ ਇਹ ਸਾਬਤ ਕਿਵੇਂ ਕਰਾਂਗੇ ਜੀ, ਕਿਉਂਕਿ ਚਿੱਠੀ 'ਚ ਤਾਂ ਇਹ ਲਿਖਿਆ ਨਾ ਕਿ BSF ਨੂੰ ਅਧਿਕਾਰ ਖੇਤਰ ਦਿੱਤਾ। ਸੋ ਇਸ ਲਈ ਫਿਰ BSF ਦੀ ਧਿਰ ਵਜੋਂ ਪੰਜਾਬ ਪੁਲਿਸ ਅਦਾਲਤ 'ਚ ਗਈ ਕਿ ਜੀ ਸਾਡਾ ਅਧਿਕਾਰ ਖੇਤਰ। ਹੁਣ ਮਾਨਯੋਗ ਜੱਜ ਸਾਹਿਬ ਕਹਿੰਦੇ ਕਿ ਸੁਪਰੀਮ ਕੋਰਟ ਕਹਿੰਦੀ ਕਿ ਨਹੀਂ, ਪੁਲਿਸ ਦੀਆਂ ਸ਼ਕਤੀਆਂ ਨਹੀਂ ਘਟੀਆਂ, ਠੀਕ ਹੈ ਜੀ, BSF ਦਾ ਦਾਇਰਾ ਵਧਿਆ। ਪੰਜਾਬ ਪੁਲਿਸ ਉਸ ਦਾਇਰੇ 'ਚ ਜਾ ਕੇ ਕੰਮ ਕਰਨਾ ਚਾਹਵੇ ਕਰੀ ਜਾਵੇ, ਠੀਕ ਹੈ, ਇਸ ਦਾਇਰੇ 'ਚ ਆ ਕੇ ਕਰਨਾ ਕਰੀ ਜਾਣ, ਬਸ ਇਹ ਹੈ ਕਿ BSF ਨੂੰ ਪੁੱਛਣ ਦੀ ਲੋੜ ਨਹੀਂ ਹੈ। ਸੋ ਇਸ ਹਵਾਲੇ ਨਾਲ ਇਹ ਕੱਲ ਸੁਣਵਾਈ ਸੀ ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਤੇ ਸੂਬਾ ਬੈਠ ਕੇ ਇਸ ਮਸਲੇ ਦਾ ਹੱਲ ਕਰ ਲਵੇ, ਔਰ ਇਹ ਕੇਂਦਰ ਨੂੰ ਸਪਸ਼ਟ ਰੂਪ 'ਚ ਪਤਾ ਹੈ ਕਿ ਸਾਡਾ ਇਹ ਬੱਸੋਂ ਵਾਲਾ ਖੇਤਰ ਹੈ, ਔਰ ਇੱਥੇ ਖੇਤੀ ਵੀ ਹੈ, ਖੇਤ ਵੀ ਨੇ, ਪਿੰਡ ਵੀ ਨੇ, ਘਰ ਵੀ ਨੇ, ਤੇ ਹੁਣ ਤਾਂ 50 ਕਿਲੋਮੀਟਰ ਦੇ ਨਾਲ ਕਿੰਨੇ ਸ਼ਹਿਰ ਆ ਗਏ ਵਿੱਚ, ਕਿੰਨੇ ਕਸਬੇ ਆ ਗਏ ਵਿੱਚ। ਸੋ ਉਹ ਇੱਕ ਐਂ ਲੱਗੂਗਾ ਜਿਵੇਂ ਸਾਰੇ ਪੰਜਾਬ 'ਚ ਕੋਈ ਜੰਗ ਲੱਗੀ ਹੈ, ਜੇ ਫੌਜ ਦੇ ਕੰਟਰੋਲ 'ਚ ਹੈ, BSF ਦੇ ਕੰਟਰੋਲ 'ਚ ਹੈ। ਸੋ ਇਸ ਲਈ ਇਹਦੇ ਪਿੱਛੇ ਇੱਕ ਰਾਜਨੀਤੀ ਖੜੀ ਹੈ ਕਿ ਪੰਜਾਬ ਨੂੰ ਦਬਾ ਕੇ ਰੱਖੋ, ਪੰਜਾਬ ਨੂੰ ਕੰਟਰੋਲ 'ਚ ਕਰੋ, ਜੇਕਰ ਚੋਣਾਂ ਰਾਹੀਂ ਨਹੀਂ ਆਉਂਦਾ ਤਾਂ ਏਦਾਂ ਕਰੋ। ਸੋ ਇਹ ਸਾਰਾ ਪਹਿਲੂ ਸੀ ਜਿਹਨੂੰ ਲੈ ਕੇ ਉਸ ਸਮੇਂ ਸਰਕਾਰ ਗਈ ਸੀ। ਹੁਣ ਵਾਲੀ ਸਰਕਾਰ ਤੇ ਜ਼ਿੰਮੇਵਾਰੀ ਆ ਪਈ ਆ ਕਿ ਉਹ ਇਸ ਮਸਲੇ ਦੀ ਪੈਰਵੀ ਕਿਵੇਂ ਕਰਦੀ ਆ, ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਰੂਪ 'ਚ ਕਿਹਾ ਕਿ ਦੋਵਾਂ ਧਿਰਾਂ ਦੇ AG ਬੈਠ ਜਾਣ ਬੈਠਕ ਕਰਨ ਲਈ। ਹਾਂਜੀ, ਕੇਂਦਰ ਦਾ ਐਡਵੋਕੇਟ ਜਨਰਲ ਤੇ ਪੰਜਾਬ ਦਾ ਐਡਵੋਕੇਟ ਜਨਰਲ। ਹੁਣ ਪੰਜਾਬ ਦਾ ਐਡਵੋਕੇਟ ਜਨਰਲ ਨੂੰ ਕੀ ਕੋਈ ਇੰਨੀਆਂ ਸ਼ਕਤੀਆਂ ਦੇ ਦੇਗੀ ਸਰਕਾਰ ਕਿ ਭਾਈ ਤੂੰ ਲੀਕ ਮਾਰ ਕੇ ਕਹਿ ਦੇ, ਜਾਂ ਰੈਲੀਆਂ 'ਚ ਚੁਟਕਲੇ ਤਾਂਜੇ ਸੁਣਾਉਣੇ ਆ ਤੇ ਉੱਥੇ ਕੇਂਦਰ ਦੇ ਗੋਡੇ ਘੁੱਟਣੇ ਆ। ਸੋ ਇਹ ਕਈ ਪਹਿਲੂ ਹੈ। ਇੱਥੇ ਇਹ ਪੰਜਾਬ ਦੀ ਹੋਂਦ ਦਾ ਸਵਾਲ ਹੈ, ਪੰਜਾਬ ਤੇ ਕੰਟਰੋਲ ਕਰਨ ਦਾ ਸਵਾਲ ਹੈ। ਸੋ ਕੀ ਇੱਥੇ ਪੰਜਾਬ ਉਸ ਤਰ੍ਹਾਂ, ਪੰਜਾਬ ਦੀ ਸਰਕਾਰ ਉਸ ਤਰ੍ਹਾਂ ਪੱਖਪੂਰ ਪਾਏਗੀ ਜਾਂ ਨਹੀਂ, ਚਾਹੇ ਉਹ ਮੀਟਿੰਗ ਦੇ ਵਿੱਚ ਹੈ ਤੇ ਚਾਹੇ ਕੱਲ੍ਹ ਨੂੰ ਅਦਾਲਤ ਦੇ ਵਿੱਚ ਹੈ, ਪਰ ਇਹ ਬਹੁਤ ਗੰਭੀਰ ਮਸਲਾ ਹੈ ਪੰਜਾਬ ਨੂੰ ਕੰਟਰੋਲ ਕਰਨ ਦੇ ਹਵਾਲੇ ਨਾਲ। ਦੋ ਚੀਜ਼ਾਂ ਨੇ ਸ਼ਰਮਾ ਜੀ। ਪਹਿਲੀ ਗੱਲ ਤਾਂ ਸਾਡਾ ਤਾਰੋਂ ਪਾਰ ਵੀ ਵਾਹੀਯੋਗ ਰਕਬਾ ਤੇ ਸਾਡੀਆਂ ਉਧਰ ਮੋਟਰਾਂ ਤੱਕ ਚੱਲਦੀਆਂ ਨੇ, ਬਿਲਕੁਲ, ਤੇ ਜਿੱਥੋਂ ਤੱਕ ਵੀ ਆਪਣੀ ਉਹ ਲਾਈਨ ਹੈ ਉੱਥੋਂ ਤੱਕ ਹੀ ਸਾਡੀ ਜ਼ਮੀਨ ਵਾਹੀਯੋਗ ਹੈ। ਉੱਥੋਂ ਸਾਡਾ ਕਿਸਾਨ ਜਾਂਦੇ ਨੇ, ਭਾਵੇਂ ਉਹ ਉੱਤੋਂ ਚੱਲ ਪਓ ਗੁਰਦਾਸਪੁਰ ਤੋਂ ਲੈ ਕੇ ਤੇ ਹੇਠਾਂ ਫਾਜ਼ਿਲਕਾ ਤੱਕ ਆਉਂਦੇ। ਬਿਲਕੁਲ। ਦੂਜੀ ਗੱਲ ਇਹ ਹੈ ਕਿ ਕੀ ਲੋਕਾਂ ਨੇ ਮੁੱਖ ਮੰਤਰੀ ਚੁਣ ਕੇ ਵੋਟਾਂ ਪਾ ਕੇ ਆਪਣਾ ਕੰਮ ਮੁਕਾਤਾ, ਜਾਂ ਮੁੱਖ ਮੰਤਰੀ ਕੋਲੇ ਕੋਈ ਇਖਤਿਆਰ ਵੀ ਰਹਿ ਜਾਣੇ ਆ, ਜਾਂ ਚੁਣੀ ਸਰਕਾਰ ਕੋਲੇ ਅੱਧੇ ਕੁ ਰਾਜਪਾਲ ਖਾਈ ਜਾਂਦੇ ਨੇ ਤੇ ਅੱਧੇ ਕੁ ਤੁਸੀਂ ਭੂਗੋਲਿਕ ਤੌਰ ਤੇ ਖਾ ਜਾਓਗੇ, ਤਾਂ ਫਿਰ ਸਰਕਾਰਾਂ ਕੋਲੇ ਰਹੂਗਾ ਕੀ? ਕਿ ਫੈਡਰਲਿਜ਼ਮ ਸਿਰਫ ਇਹ ਹੈ ਕਿ ਉਹਨੂੰ ਥਾਲੀ 'ਚ ਰੱਖ ਕੇ ਤੇ ਬਸ ਉਹਨੂੰ ਵਿਚਾਰੇ ਨੂੰ ਦੇਖ ਲਓ ਕਿ ਬਈ ਆਹ ਫੈਡਰਲਿਜ਼ਮ ਹੈ, ਸੰਘੀ ਢਾਂਚਾ ਸਾਡਾ ਇਹ ਹੈ। ਗੱਲ ਤਾਂ ਅਖਤਿਆਰਾਂ ਤੱਕ ਹੀ ਨਾ, ਜਿਵੇਂ ਤੁਸੀਂ ਬੜੀ ਤਫਸੀਲ ਦੇ ਨਾਲ ਚਰਚਾ ਕੀਤੀ ਹੈ ਕਿ ਕਿਵੇਂ ਵਾਪਰਿਆ ਜਾਂ ਕੀ ਹੋ ਸਕਦਾ, ਇੰਪੈਕਟ ਕੀ ਹੋ ਸਕਦਾ, ਕਿ ਵਾਕਈ ਅੱਧਾ ਅਮਿਤ ਸ਼ਾਹ ਕੋਲੇ ਤੇ ਅੱਧਾ ਭਗਵੰਤ ਮਾਨ ਕੋਲੇ, ਦੇਖਣ ਵਾਲੀ ਗੱਲ ਇਹ ਹੈ। ਅਗਲੀ ਗੱਲ ਦੇ ਵੱਲ ਵਧੀਏ, ਆਪਾਂ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਗੰਨਾ ਕਿਸਾਨਾਂ ਦੀ। ਪਿਛਲੇ 3 ਹਫ਼ਤਿਆਂ ਤੋਂ ਟਸਲ ਕਾਫੀ ਚੱਲ ਰਹੀ ਹੈ ਪੰਜਾਬ ਸਰਕਾਰ ਤੇ ਗੰਨਾ ਕਿਸਾਨਾਂ ਦੇ ਦਰਮਿਆਨ। ਸਹਿਮਤੀ ਹੋਈ, ਮੀਟਿੰਗ ਹੋਈ, ਸਾਰਾ ਕੁਝ ਹੋਇਆ, ਆਪਾਂ ਉਹਦੇ ਤੇ ਚਰਚਾ ਵੀ ਕਰ ਹਟੇ ਹਾਂ। ਪਰ ਗੰਨਾ ਕਿਸਾਨ ਕਹਿੰਦੇ ਕਿ ਸਾਨੂੰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਭਾਅ ਦੇ ਵਿੱਚ ਵਾਧੇ ਦੇ ਰੂਪ ਦੇ ਵਿੱਚ ਸ਼ਗਨ ਦਿੱਤਾ, ਉਹ ਸਾਨੂੰ ਪ੍ਰਵਾਨ ਨਹੀਂ ਗਾ। ਪ੍ਰਵੀਨ ਜੀ, ਕੱਲ ਆਪਾਂ ਇਸੇ ਸਮੇਂ ਇਸੇ ਪ੍ਰੋਗਰਾਮ 'ਚ ਲਾਈਵ ਚਰਚਾ ਕਰ ਰਹੇ ਸੀ ਜਦੋਂ, ਤਦ ਆਪਾਂ ਗੱਲ ਕੀਤੀ ਸੀ ਕਿ ਪੰਜਾਬ ਸਰਕਾਰ 10 ਰੁਪਏ ਤੋਂ ਲੈ ਕੇ 12 ਰੁਪਏ ਭਾਅ ਵਧਾਉਣ ਦਾ ਮਨ ਬਣਾਈ ਬੈਠੀ ਹੈ। ਹਾਂਜੀ, ਤੇ ਆਪਣੇ ਪ੍ਰੋਗਰਾਮ ਖਤਮ ਹੋਣ ਤੋਂ ਚੰਦ ਦੇਰ ਬਾਅਦ ਹੀ ਮੁੱਖ ਮੰਤਰੀ ਸਾਹਿਬ ਦਾ ਟਵੀਟ ਜਾਂ ਐਕਸ ਕਹਿ ਲਈਏ, ਉਹ ਸਾਹਮਣੇ ਆਇਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ 11 ਰੁਪਇਆਂ ਦਾ ਸ਼ਗਨ ਪਾ ਦੇ। ਜੀ ਪ੍ਰਵੀਨ ਜੀ, ਅੱਜ ਅਸੀਂ 2023 ਚ ਬੈਠੇ ਹਾਂ, ਔਰ ਪੰਜਾਬ 'ਚ ਮਤਲਬ ਕਿ ਹੁਣ ਜੇਕਰ ਮੈਂ ਗੱਲ ਕਰਾਂ ਤਾਂ ਮਾਂਜਾ ਵੀ ਜਿਹੜਾ ਵਿਆਹ ਤੋਂ ਪਹਿਲਾਂ ਆਪਾਂ ਜਿਵੇਂ ਘਰਾਂ 'ਚ ਮਿੱਠਾ ਸ਼ੱਕਰ ਗੁੜ ਪਾ ਕੇ ਦੇਣ ਜਾਂਦੇ ਹਾਂ, ਜਿਹਦੇ ਘਰੇ ਵਿਆਹ ਰੱਖਿਆ ਹੋਵੇ, ਉਹ ਵੀ 100 ਰੁਪਏ ਤੋਂ ਘੱਟ ਨਹੀਂ ਕੋਈ ਦਿੰਦਾ, ਹੈ ਨਾ। ਤੇ 500 ਰੁਪਏ ਦਾ ਸ਼ਗਨ ਤਾਂ ਹੁਣ ਪੰਜਾਬ 'ਚ ਆਮ ਗੱਲ ਆ, ਚਾਹੇ ਬੰਦਾ ਜਿੰਨਾ ਮਰਜ਼ੀ ਔਖਾ ਹੋਵੇ। ਚਲੋ, ਪਰ 11, 21, 31, 51 ਸ਼ਗਨ ਮੰਨੇ ਤਾਂ ਜਾਂਦੇ ਨੇ, ਹੈ ਨਾ। ਸੋ ਇਹ ਇਸ ਲਈ ਮੁੱਖ ਮੰਤਰੀ ਸਾਹਿਬ ਨੇ 11 ਰੁਪਏ ਦਾ ਕਹਿੰਦੇ ਮੈਂ ਸ਼ਗਨ ਪਾਇਆ, ਤੇ ਜੀ ਇਹ ਕਿਸਾਨਾਂ ਲਈ ਮੈਂ ਵਾਅਦਾ ਕੀਤਾ, ਉਹਦਾ ਟਵੀਟ ਕੀਤਾ, ਤੇ ਥੱਲੇ ਇੱਕ ਲਾਈਨ ਲਿਖੀ ਅਖੀਰ 'ਚ, ਜੇਕਰ ਤੁਸੀਂ ਉਹ ਟਵੀਟ ਪੜ੍ਹਿਆ ਹੋਵੇ, ਕਿ ਹੋਰ ਪੰਜਾਬ ਦੀਆਂ ਹੋਰ ਸਾਰੇ ਵਰਗਾਂ ਲਈ ਵੀ ਜਲਦੀ ਹੀ ਖੁਸ਼ਖਬਰੀਆਂ ਆਉਣਗੀਆਂ। ਉਹ ਇਸ਼ਾਰਾ ਸੀ ਪੰਜਾਬ ਦੀਆਂ ਬੀਬੀਆਂ ਲਈ ਕਿ ਤੁਹਾਡੇ ਚੋਂ ਕੁਝ ਲਈ 1000 ਰੁਪਈਆ ਆਉਣ ਵਾਲਾ। ਤੇ ਹੁਣ ਇਹ ਨਹੀਂ ਮੈਨੂੰ ਪਤਾ ਕਿ ਅੱਜ ਵਾਲੇ ਪ੍ਰੋਗਰਾਮ ਤੋਂ ਬਾਅਦ ਅੱਜ ਉਹ ਵੀ ਕੋਈ ਖਬਰ ਆ ਜਾਵੇ, ਹੈ ਨਾ, ਕਿਉਂਕਿ ਅੱਜ ਵੀ 2 ਮੁੱਖ ਮੰਤਰੀਆਂ ਨੇ ਇਕੱਠੇ ਹੋਣਾ, ਗੁਰਦਾਸਪੁਰ ਰੈਲੀ ਅੱਜ। ਚਲੋ,
ਪਰ ਜਿਹੜਾ ਭਾਅ ਕੱਲ ਵਧਾਇਆ ਮੁੱਖ ਮੰਤਰੀ ਸਾਹਿਬ ਨੇ ਜੀ, ਉਹਦੇ ਪਰ ਤੁਰੰਤ ਦਿਨ ਪਰ ਮੰਥਨ ਸ਼ੁਰੂ ਹੋ ਗਿਆ। ਇੱਕ ਪਾਸੇ ਮਕੇਰੀਆਂ 'ਚ ਧਰਨਾ ਲੱਗਦਾ, ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਤਦ ਵੀ ਥੱਲੇ ਇੱਕ ਕਮੈਂਟ ਆਇਆ ਸੀਗਾ, ਔਰ ਆਪਾਂ ਵੀ ਉਹ 'ਚ ਗੱਲ ਕਰ ਰਹੇ ਸੀ ਕਿ ਜਥੇਬੰਦੀਆਂ ਅੱਜ ਤਿਆਰੀਆਂ ਕਰ ਰਹੀਆਂ ਨੇ ਰੋਸ ਪ੍ਰਦਰਸ਼ਨ ਦੀਆਂ, ਤੇ ਉਹਨਾਂ ਨੇ ਕਿਹਾ ਕਿ ਮਕੇਰੀਆਂ ਲੱਗਣ ਜਾ ਰਿਹਾ ਜੀ। ਉਹ ਬਿਲਕੁਲ ਕੱਲ ਉਹਨਾਂ ਨੇ 50 ਤੋਂ ਵੱਧ ਗੰਨੇ ਨਾਲ ਭਰੀਆਂ ਟਰੈਲੀਆਂ ਜਲੰਧਰ ਪਠਾਨਕੋਟ ਹਾਈਵੇ ਦੇ ਉੱਤੇ ਲਾ ਕੇ ਮਕੇਰੀਆਂ ਖੰਡ ਮਿਲ ਮੂਹਰੇ ਧਰਨਾ ਲਾ ਲਿਆ ਜੀ ਜੀ। ਤੇ ਦੇਰ ਸ਼ਾਮ ਤੱਕ ਉਹਨਾਂ ਦੀ ਇਹ ਵੀ ਕਹਿ ਰਹੀ ਸੀ ਕਿ ਆਪਾਂ ਰੇਲਵੇ ਵੀ ਜਾਮ ਕਰ ਦਈਏ, ਪਰ ਪ੍ਰਸ਼ਾਸਨ ਡੀਸੀ SSP ਹੋਰ ਅਮਲਾ ਫਾਲਾ ਮਨਾਉਣ 'ਚ ਲੱਗਿਆ ਰਿਹਾ, ਤੇ ਮਨਾਉਣ ਤੋਂ ਬਾਅਦ ਦੇਰ ਰਾਤ ਫਿਰ ਦੇਰ ਸ਼ਾਮ ਤੋਂ ਬਾਅਦ ਆਖਰ ਫਿਰ ਉਹਨੇ ਇੱਕ ਰਾਹ ਖੋਲਤਾ, ਪਰ ਧਰਨਾ ਜਾਰੀ ਹੈ ਜੀ। ਔਰ ਉਹ ਇਸ ਗੱਲ ਲਈ ਜਾਰੀ ਹੈ ਕਿ ਆਹ ਮਜ਼ਾਕ ਹੈ ਜੀ ਸਾਡੇ ਨਾਲ 11 ਰੁਪਈਆ। ਪ੍ਰਵੀਨ ਜੀ, ਦੋ ਤਰੀਕੇ ਹੁੰਦੇ ਆ। ਇੱਕ ਹੁੰਦਾ ਕਿ ਜਥੇਬੰਦੀਆਂ ਨੇ 450 ਮੰਗ ਲਿਆ ਜੀ, ਇੱਕ ਹੁੰਦਾ ਕਿ ਆਪਾਂ ਜੀ 20 ਰੁਪਈਏ 10 ਰੁਪਈਏ 15 ਰੁਪਈਏ ਦੇਤੇ। ਇੱਕ ਹੁੰਦਾ ਜੀ ਕਿ ਲੋੜ ਕਿੰਨੀ ਹੈ, ਲਾਗਤ ਕਿੰਨੀ ਹੈ, 5 ਰੁਪਏ 10 ਰੁਪਏ ਅਗਲੇ ਨੂੰ ਬੱਚਤ ਵੀ ਹੋ ਜਾਵੇ ਕੁਆਂਟਲ ਪਿੱਛੇ, ਉਹ ਵੀ ਜ਼ਰੂਰੀ ਦੇਖਣਾ। ਹਾਂਜੀ ਹਾਂਜੀ। ਪ੍ਰਵੀਨ ਜੀ, ਗੰਨਾ ਉਹ ਫਸਲ ਹੈ ਜਿਹਨੂੰ ਕਿਸਾਨ ਲਿਜਾ ਕੇ ਟਰਾਲੀਆਂ 'ਚ ਖੜਾ ਕੇ ਵੀ 3-3 ਦਿਨ ਮਿੱਲਾਂ ਮੂਹਰੇ ਖੜਾ ਰਹਿੰਦਾ। ਹਾਂਜੀ ਹਾਂਜੀ। ਕਿ ਟਰੈਲੀ ਲੱਗੀ ਹੈ ਜੀ ਲਾਈਨ 'ਚ, ਸੌਂ ਲਏ ਉੱਠ ਲਏ ਬੈਠ ਲਏ, ਗਾਂਹ ਕਰ ਲਈ ਤੇ ਪਤਾ ਨਹੀਂ 30 ਦਿਨ ਗੇਟ ਦੇ ਅੰਦਰ ਵੜੂਗੀ, ਕਦ ਖਾਲੀ ਹੋਊਗੀ ਜੀ। ਚਲੋ 3 ਦਿਨ 4 ਦਿਨ ਬਾਅਦ ਖਾਲੀ ਹੋ ਗਈ, ਫਿਰ ਪੈਸਿਆਂ ਲਈ 6-6 ਮਹੀਨੇ, ਸਾਲ 2-2 ਸਾਲ 3-3 ਸਾਲ ਇਹਨਾਂ ਦਾ ਮੂੰਹ ਦੇਖੀ ਜਾਓ, ਸਰਕਾਰਾਂ ਦਾ ਮੂੰਹ ਦੇਖੀ ਜਾਓ। ਹਾਂਜੀ ਹਾਂਜੀ। ਫਿਰ ਜੇਕਰ ਇਹ ਗੰਨੇ ਦਾ ਭਾਅ ਵਧਾਉਣਾ ਹੈ ਤੇ ਇਹਦਾ ਇੱਕ ਤਰੀਕਾ ਹੈ ਕਿ ਤੁਸੀਂ ਗੰਨਾ ਕਾਸ਼ਤਕਾਰਾਂ ਨਾਲ ਮੀਟਿੰਗ ਕਰ ਲਓ ਕਿ ਭਾਈ ਸਾਨੂੰ ਦਿਓ, ਤੁਹਾਡੀ ਲਾਗਤ ਕਿੰਨੀ ਆ, ਤੁਹਾਡਾ ਕਿੰਨਾ ਕੁ ਭਾਅ ਬਣਦਾ, ਜਿੰਨਾ ਤੁਹਾਨੂੰ ਘੱਟੋ ਜੇਬ 'ਚ ਕੁਛ ਆਵੇ ਤਾਂ ਸੀ। ਨਹੀਂ ਬੈਠਣਾ, ਤੁਹਾਨੂੰ ਲੱਗਦਾ ਸਾਡਾ ਰੁਤਬਾ ਨਹੀਂ ਕਿਸਾਨਾਂ ਨਾਲ ਬੈਠਣ ਦਾ, ਕਿਉਂਕਿ ਜਿਹੜੀ ਮੀਟਿੰਗ ਪਿਛਲੀ ਵਾਰ ਕਿਸਾਨ ਜਥੇਬੰਦੀਆਂ ਨਾਲ ਹੋਈ, ਹਾਂਜੀ ਹਾਂਜੀ, ਉਸ ਮੀਟਿੰਗ ਦੀਆਂ ਇਹ ਚਰਚਾਵਾਂ ਬਾਹਰ ਨਿਕਲੀਆਂ ਕਿ ਮੁੱਖ ਮੰਤਰੀ ਸਾਹਿਬ ਲਾਲ ਪੀਲੇ ਹੁੰਦੇ ਰਹੇ ਉਸ ਬੈਠਕ 'ਚ ਕਿਸਾਨਾਂ ਨਾਲ। ਅੱਛਾ, ਚਰਚਾਵਾਂ ਇਹ ਨਿਕਲੀਆਂ ਕਿ 2 ਵਾਰ ਰੁੱਸ ਕੇ ਚਲੇ ਗਏ। ਪੁਸ਼ਟੀ ਨਾ ਜਥੇਬੰਦੀਆਂ ਕਰਨ ਨੂੰ ਤਿਆਰ ਨੇ, ਨਾ ਮੰਤਰੀ ਸਾਹਿਬ ਕਰਨ ਨੂੰ ਤਿਆਰ ਨੇ, ਪਰ ਕੁਛ ਨਾ ਕੁਛ ਤਾਂ ਹੋਇਆ ਤਾਂ ਹੀ ਇਹ ਗੱਲ ਬਾਹਰ ਆਈ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਕਹਿੰਦੇ ਜੀ ਕਿ ਇਹ ਕਹਿ ਕੇ ਕਿ ਮੇਰੇ ਤੇ ਭਰੋਸਾ ਰੱਖੋ, ਮੈਂ ਮੁੱਖ ਮੰਤਰੀ ਹਾਂ, ਤੁਹਾਨੂੰ ਭਾਅ ਇੰਨਾ ਦਊਂਗਾ, ਤੁਸੀਂ ਬਾਗੋ ਬਾਗ ਹੋ ਜਾਓਗੇ। ਔਰ ਪ੍ਰਵੀਨ ਜੀ, ਆਪਾਂ ਉਸੇ ਦਿਨ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਕਿ ਬੇਸ਼ੱਕ ਜਥੇਬੰਦੀਆਂ ਦੀ ਮੰਗ 450 ਰੁਪਏ ਪ੍ਰਤੀ ਕੁਆਂਟਲ ਸੀ, ਪਰ ਉਹ ਆਸ ਲਾ ਕੇ ਗਏ ਸੀ ਕਿ 400 ਰੁਪਏ ਦਾ ਸਾਨੂੰ ਮਿਲੇ ਜਾਣਾ। ਹਾਂਜੀ ਹਾਂਜੀ। ਤੇ ਜਦੋਂ 11 ਰੁਪਏ ਦਾ ਸ਼ਗਨ ਪਿਆ ਤੇ ਉਸ ਤੋਂ ਬਾਅਦ ਇੱਕ ਪਾਸੇ ਮਕੇਰੀਆਂ ਧਰਨਾ ਲੱਗਦਾ, ਦੂਏ ਪਾਸੇ ਜਲੰਧਰ ਦੇ ਵਿੱਚ ਉਹੀ ਨੁਮਾਇੰਦੇ ਬੈਠ ਕੇ ਬੈਠਕ ਕਰਦੇ ਕਿਸਾਨ ਮੋਰਚੇ ਦੇ, ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਗਏ ਸੀ, ਤੇ ਉਹਨਾਂ ਨੇ ਕਿਹਾ ਕਿ ਜੀ ਘੱਟੋ ਘੱਟ 400 ਦਾ ਕਰ ਦਿੰਦੇ, 9 ਰੁਪਏ ਹੋਰ ਵਧਾ ਦਿਓ। ਇਸ ਲਈ ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਰ ਰਹੇ ਸੀ ਕਿ 400 ਦੀ ਉਮੀਦ ਲਾਈ ਬੈਠੇ ਨੇ, ਔਰ ਇਹਨਾਂ ਨੂੰ ਆਸ ਹੈ ਕਿ 400 ਮਿਲ ਜਾਣਾ। ਔਰ ਸਰਕਾਰ ਦਾ ਵੀ ਮਨ ਸੀ ਕਿਸੇ ਸਮੇਂ ਕਿ 400 ਦੇ ਦਈਏ, ਪਤਾ ਨਹੀਂ ਦਿੱਲੀ ਤੋਂ ਫੋਨ ਆਇਆ, ਪਤਾ ਨਹੀਂ ਕਿਉਂ ਬਦਲਿਆ, ਤੇ ਜੀ ਉਹ 391 ਤੇ ਜਾ ਕੇ ਮਤਲਬ ਟਵੀਟ ਆ ਗਿਆ। ਤੇ ਹੁਣ ਉਧਰ ਦੂਸਰੇ ਪਾਸੇ ਕੱਲ ਗੈਰ ਰਾਜਨੀਤਿਕ ਧੜਾ ਜਿਹੜਾ ਡੱਲੇਵਾਲ ਉਹਨਾਂ ਦਾ, ਉਹਨਾਂ ਨੇ ਵੀ ਬੈਠਕ ਕੀਤੀ, ਉਹਨਾਂ ਨੇ ਵੀ ਇਸ ਨੂੰ ਨਾ ਪ੍ਰਵਾਨ ਕਰਤਾ, ਕਹਿੰਦੇ ਸਾਨੂੰ ਪ੍ਰਵਾਨ ਨਹੀਂ। ਸੰਯੁਕਤ ਮੋਰਚੇ ਨੇ ਵੀ ਇਹਨੂੰ ਪ੍ਰਵਾਨ ਨਹੀਂ ਕੀਤਾ, ਮਕੇਰੀਆਂ ਜਿਹੜੀਆਂ ਜਥੇਬੰਦੀਆਂ ਧਰਨਾ ਲਾ ਕੇ ਬੈਠੀਆਂ ਉਹਨਾਂ ਨੂੰ ਪ੍ਰਵਾਨ ਨਹੀਂ, ਗੰਨਾ ਕਾਸ਼ਤਕਾਰਾਂ ਨਾਲ, ਗੰਨਾ ਉਗਾਉਣ ਵਾਲੇ ਆਮ ਸਧਾਰਨ ਕਿਸਾਨਾਂ ਨਾਲ, ਜਿਹੜੇ ਸਿੱਧੇ ਰੂਪ 'ਚ ਕਿਸੇ ਜਥੇਬੰਦੀ ਨਾਲ ਵੀ ਸ਼ਾਮਲ ਨਹੀਂ। ਮੇਰੀ ਉਹਨਾਂ 3-4 ਪਰਿਵਾਰਾਂ ਨਾਲ ਗੱਲ ਹੋਈ, ਕਹਿੰਦੇ ਐਂ ਕਰਿਆ ਕਰਨ ਜੀ ਕਿ ਅਸੀਂ ਗੰਨਾ ਬੀਜ ਦਿੰਨੇ ਆ, ਸਾਨੂੰ ਸਾਡਾ ਭਾਅ ਦੇ ਦੇਵੇ, ਸਰਕਾਰ ਦੇ ਦੇਵੇ, ਮੁੱਖ ਮੰਤਰੀ ਸਾਹਿਬ ਆਪਣੇ ਕੋਲੋਂ ਦੇ ਦੇਣ, ਉਸ ਤੋਂ ਬਾਅਦ 391 ਰੁਪਏ ਨਾਲ ਆਪ ਕਮਾ ਕੇ ਦੇਖ ਲੈਣਗੇ ਕਿੰਨਾ ਕੁ ਬਚਦਾ। ਸੋ ਇਸ ਲਈ ਉਹ ਆਮ ਸਧਾਰਨ ਕਿਸਾਨ ਵੀ ਕਹਿੰਦੇ ਸਾਡੀ ਲਾਗਤ ਵੀ ਪੂਰੀ ਨਹੀਂ ਹੁੰਦੀ, ਹੈ ਨਾ। ਤੇ ਦੂਸਰੇ ਪਾਸੇ ਮੇਰੀ ਕੱਲ ਇੱਕ ਕਿਸਾਨ ਆਗੂ ਨਾਲ ਬੈਠਕ ਹੋ ਰਹੀ ਸੀ, ਇੱਕ ਪ੍ਰੋਗਰਾਮ 'ਚ ਮਿਲੇ, ਉਹ ਕਹਿੰਦੇ ਯੂਪੀ ਦਾ, ਮੱਧ ਪ੍ਰਦੇਸ਼ ਵਗੈਰਾ ਦਾ, ਮਹਾਰਾਸ਼ਟਰ ਵਾਲੇ ਪਾਸਿਆਂ ਦਾ, ਹੋਰ ਸੂਬਿਆਂ ਦੇ ਦਾ ਤੇ ਸਾਡੇ ਮੌਸਮ ਦਾ ਫਰਕ ਆ, ਇਸ ਲਈ ਸਾਡੇ ਗੰਨਾ ਛੇਤੀ ਸੁੱਕ ਵੀ ਜਾਂਦਾ, ਜੀ ਜੀ, ਸਾਡੇ ਗੰਨੇ 'ਚ ਰਸ ਵੀ ਛੇਤੀ ਘਟਦਾ, ਤੇ ਇਸ ਲਈ ਇਹਦੀ ਸਮੇਂ ਸਿਰ ਸਹੀ ਸਮੇਂ ਤੇ ਇੱਧਰ ਕਹਿੰਦੇ ਸਮੇਂ ਸਿਰ ਖੰਡ ਮਿੱਲਾਂ ਹੀ ਨਹੀਂ ਸ਼ੁਰੂ ਕਰਦੇ। ਬਿਲਕੁਲ, ਹੁਣ ਬੇਸ਼ੱਕ ਕੱਲ ਕਿਹਾ ਕਿ ਅੱਜ ਅਸੀਂ ਖੰਡ ਮਿੱਲ ਸ਼ੁਰੂ ਕਰ ਦਾਂਗੇ ਜੀ, ਹੈ ਨਾ। ਸੋ ਕਹਿੰਦੇ ਉਨੀ ਦੇਰ 'ਚ ਤਾਂ ਅਗਲੇ ਦਾ ਨੁਕਸਾਨ ਵੀ ਹੋ ਜਾਂਦਾ, ਹੈ ਨਾ, ਸੁੱਕ ਗਿਆ ਤਾਂ ਵਜਨ ਵੀ ਘਟ ਜਾਣਾ ਨਾ। ਸੋ ਇਹ ਸਾਰੇ ਵਰਤਾਰਿਆਂ ਦੇ ਵਿੱਚੋਂ ਕਹਿੰਦੇ ਕਿਸਾਨ ਲੰਘਦਾ, ਤੇ ਉਹਦੀ ਲਾਗਤ, ਉਹ ਮੇਰੀ ਗੱਲ ਹੋਈ, ਮੈਂ ਕਿਹਾ ਜੀ 400 ਨਾਲ ਲਾਗਤ ਪੂਰੀ ਹੋ ਜੂ,
ਉਹ ਕਹਿੰਦੇ 450 ਵੀ ਮਿਲ ਜਾਵੇ ਤਾਂ ਵੀ ਲਾਗਤ ਨਹੀਂ ਪੂਰੀ ਹੁੰਦੀ। ਪਰ ਕਹਿੰਦੇ ਤਾਂ ਵੀ ਇੱਕ ਇਹ ਤਾਂ ਲੱਗਦਾ ਨਾ ਕਿ ਜਾਇਜ਼ ਹੈ ਕਿ ਚਲੋ ਠੀਕ ਹੈ ਵਧਾਇਆ ਕੁਛ, ਜੀ ਜੀ 400 ਕਰਨਾ ਚਾਹੀਦਾ, ਉਹਨਾਂ ਨੇ ਵੀ ਇਹ ਗੱਲ ਕਹੀ। ਪਰ ਪੰਜਾਬ ਸਰਕਾਰ ਦੀ ਮਨਸ਼ਾ ਨਹੀਂ ਲੱਗਦੀ। ਕੱਲ ਸੰਯੁਕਤ ਕਿਸਾਨ ਮੋਰਚੇ ਨੇ ਜਲੰਧਰ 'ਚ ਬੈਠਕ ਕਰਕੇ ਕਿਹਾ ਕਿ ਅਸੀਂ 1 ਦਿਨ ਦਾ ਵਕਤ ਦਿੰਦੇ ਹਾਂ। ਠੀਕ ਹੈ। ਔਰ ਉਹ 1 ਦਿਨ ਦਾ ਵਕਤ ਅੱਜ ਹੈ ਜਿਹੜਾ ਸ਼ੁਰੂ ਹੋ ਗਿਆ। ਤੇ ਮੇਰੇ ਹਿਸਾਬ ਨਾਲ ਉਹ ਵਕਤ ਗੁਰਦਾਸਪੁਰ ਦੀ ਰੈਲੀ ਦਾ ਦਿੱਤਾ ਉਹਨਾਂ ਨੇ, ਤੇ ਉਹ ਤੋਂ ਬਾਅਦ ਉਹ ਕਹਿੰਦੇ ਫਿਰ ਅਸੀਂ ਅਗਲੀ ਬੈਠਕ ਕਰਕੇ ਆਪਣੀ ਰਣਨੀਤੀ ਲਾਵਾਂਗੇ। ਸਰਕਾਰ ਕੀ ਇਹੀ ਚਾਹੁੰਦੀ ਹੈ ਕਿ ਮੋਰਚੇ ਲਾਈ ਜਾਣ ਤੇ ਫਿਰ ਅਸੀਂ ਇਹਨਾਂ ਨੂੰ ਭੰਡਣ ਵਾਲਾ ਵੀ ਕੰਮ ਕਰ ਲਈਏ ਤੇ ਅਸੀਂ ਇਹਨਾਂ ਦਾ ਕੰਮ ਵੀ ਨਾ ਕਰੀਏ, ਤੇ ਪਰ ਅਸੀਂ ਇਹਨਾਂ ਦੇ ਖਿਲਾਫ ਵੀ ਭੁਗਤੀ ਜਾਈਏ। ਸੋ ਕੀ ਸਰਕਾਰ ਦੀ ਮਨਸ਼ਾ ਕੀ ਹੈ ਇਹ ਸਮਝ ਨਹੀਂ ਆਉਂਦੀ। ਇੱਕ ਪਾਸੇ ਸਰਕਾਰੀ ਧਿਰਾਂ ਜਾਂ ਕੁਝ ਤਰ੍ਹਾਂ ਕਹਿੰਦੀਆਂ ਜਿਹੜੀਆਂ ਕਿਸਾਨੀ ਨਾਲ ਸੰਬੰਧਿਤ ਨੇ, ਕਹਿੰਦੇ ਜੀ 11 ਰੁਪਏ ਦੇ ਤਾਂ ਦਿੱਤਾ, ਹੋਰ ਕੀ ਹੈ। ਮੇਰਾ ਸਵਾਲ ਉਹਨਾਂ ਨੂੰ ਇਹ ਹੈ ਕਿ ਜਦੋਂ ਕੇਂਦਰ ਦਾ ਡੀਏ 46% ਹੋਇਆ ਤਾਂ ਤੁਸੀਂ ਕਿਉਂ ਟੱਪੇ, ਸਾਨੂੰ ਵੀ 46 ਦੇ ਦਿਓ। ਜੀ ਜੀ। ਜਿਨ੍ਹਾਂ ਨੂੰ ਅੱਜ 36 ਮਿਲਦਾ, 34 ਮਿਲਦਾ, ਉਹ ਕਹਿੰਦੇ ਸਾਨੂੰ ਵੀ 46 ਚਾਹੀਦਾ। ਤੇ ਜਿਨ੍ਹਾਂ ਦਾ 46 ਹੈਗਾ, 46 ਨਹੀਂ ਹੋਇਆ ਸੀ ਜਦੋਂ ਕੇਂਦਰ ਵਾਲਾ ਸੀ, ਉਹ ਕਹਿੰਦੇ ਸਾਡਾ ਕੀਤਾ ਨਹੀਂ, ਛੇਤੀ ਕੇਂਦਰ ਵਾਲਾ ਦਿਓ ਸਾਨੂੰ। ਮਤਲਬ ਆਪਾਂ 1 ਦਿਨ ਦਾ ਇੰਤਜ਼ਾਰ ਵੀ ਨਹੀਂ ਕਰਦੇ, ਤੁਰੰਤ ਆਰਡਰ ਕਰੋ। ਤੇ ਇੱਥੇ ਸਾਲਾਂ ਬੱਧੀ ਧਰਨੇ ਲਾ ਕੇ ਵੀ ਮੰਗਾਂ ਪ੍ਰਵਾਨ ਨਹੀਂ, ਪੂਰੀਆਂ ਨਹੀਂ। ਅਜੇ ਵੀ ਮਿੱਲਾਂ ਕੰਨੀ ਬਕਾਇਆ ਖੜਾ ਹੈ, 5053 ਕਰੋੜ ਦੇ ਕਰੀਬ ਬਕਾਇਆ ਖੜਾ ਕਿਸਾਨਾਂ ਦਾ, ਸਾਲਾਂ ਬੱਧੀ ਖੜਾ ਹੈ। ਔਰ ਸਿਆਸਤਦਾਨ ਨੇ ਬੜੇ ਬੜੇ ਜੀ, ਤੇ ਸਰਕਾਰ ਦਬਾਉਂਦੀ ਕਿਉਂ ਨਹੀਂ ਉਹਨਾਂ ਤੋਂ? ਨਾ ਪਹਿਲੀਆਂ ਨਹੀਂ ਦਵਾਇਆ, ਨਾ ਹੁਣ ਨਹੀਂ ਦਵਾਇਆ। ਪਿਛਲਾ ਆ ਜਾਂਦਾ, ਅਗਲਾ ਖੜ ਜਾਂਦਾ, ਉਹ ਲੰਬਾ ਚੱਲੀ ਜਾਂਦਾ। ਤੇ ਜੇ ਖੰਡ ਮਿੱਲਾਂ ਨੂੰ ਬਚਦਾ ਨਹੀਂ ਕੁਝ, ਫਿਰ ਬੰਦ ਕਰ ਦਿਓ ਨਾ। ਅਦਾਰਿਆਂ ਨੂੰ ਚਲੋ ਸਹਿਕਾਰੀ ਮਿੱਲਾਂ ਚੱਲਦੀਆਂ, ਸਰਕਾਰ ਘਾਟਾ ਸਹਿੰਦੀ ਆ ਨਹੀਂ ਸਹਿੰਦੀ ਆ ਉਹ ਵੱਖਰਾ ਸਵਾਲ ਹੈ। ਪਰ ਜੇ ਪ੍ਰਾਈਵੇਟ ਮਿੱਲਾਂ ਨੂੰ ਇਹ 'ਚ ਬਚਦਾ ਕੁਝ ਨਹੀਂ, ਕਿਉਂ ਬੈਠੇ ਹੋ? ਬਿਲਕੁਲ ਸਹੀ ਹੈ। ਕਿਉਂ ਸਮਝ ਆਉਂਦਾ ਕਿ ਤੁਸੀਂ ਕੀ ਕਰਦੇ ਹੋ ਕੀ ਨਹੀਂ। ਪਰ ਇਹ ਆਮ ਛੋਟੇ ਕਿਸਾਨ ਦੇ ਲਈ, ਉਹਦੇ ਲਈ 3 ਕੁਆਂਟਲ ਗੰਨਾ ਹੀ ਹੈ, ਉਸ ਦੀਆਂ ਜਵਾਕਾਂ ਦੀ ਫੀਸਾਂ ਦਾ ਰਾਹ ਹੁੰਦਾ ਹੈ, ਉਹਦੇ ਨਵੇਂ ਲੀੜਿਆਂ ਦਾ ਰਾਹ ਹੁੰਦਾ ਹੈ, ਉਹਦੀ ਧੀ ਦਾ ਮੁੰਡੇ ਦੇ ਵਿਆਹ ਦਾ ਰਾਹ ਹੁੰਦਾ ਹੈ। ਸੋ ਇਸ ਲਈ ਉਹਦੇ ਲਈ 3 ਕੁਆਂਟਲ 4 ਕੁਆਂਟਲ 5 ਕੁਆਂਟਲ 10 ਕੁਆਂਟਲ ਜਿੰਨੇ ਕਿਸਾਨ ਦੀ ਸਮਰੱਥਾ ਹੈ, ਉਹਨੂੰ ਉਹਦੇ ਵਿੱਚੋਂ ਹੀ ਚਾਹ ਹੁੰਦਾ ਕਿ ਮੇਰੀ ਫਸਲ ਵਧੀਆ ਹੋਗੀ, ਤੇ ਤੁਸੀਂ ਉਹਦਾ ਭਾਅ ਵੀ ਨਾ ਦਿਓ। ਤੇ ਫਿਰ ਇਹ ਸਰਕਾਰ ਕਾਹਦੀ ਹੈ ਜਨਾਬ? ਜੀ, ਇਹ ਵੀ ਦੁਕਾਨਦਾਰੀ ਹੈ ਦਾ ਮਤਲਬ। ਜੀ ਜੀ। 1 ਸਾਲ ਲੱਗ ਜਾਂਦਾ ਗੰਨੇ ਦੀ ਫਸਲ ਨੂੰ ਤਿਆਰ ਹੋਣ ਦੇ ਲਈ ਸ਼ਰਮਾ ਜੀ, 1 ਪੂਰਾ ਸਾਲ। ਜਿਸ ਤਰੀਕੇ ਜਿਵੇਂ ਨਾ ਆਲੂ ਕਿਸਾਨ ਸਟੋਰ ਨਹੀਂ ਕਰ ਸਕਦਾ, ਗੰਢੇ ਕਿਸਾਨ ਸਟੋਰ ਨਹੀਂ ਕਰ ਸਕਦਾ, ਉਸ ਤਰ੍ਹਾਂ ਗੰਨਾ ਹੈ। ਜਦੋਂ ਰੁੱਤ ਆ ਗਈ ਤੁਹਾਨੂੰ ਇਹ ਪੱਟਣਾ ਹੀ ਪੈਣਾ, ਛਿੱਲਣਾ ਹੀ ਪੈਣਾ, ਇਹਨੂੰ ਮਿੱਲਾਂ 'ਚ ਢੋਣਾ ਹੀ ਪੈਣਾ। ਜਿਹੜੇ ਲੋਕਾਂ ਦੇ ਵਿੱਚ ਵਿੱਤ ਹੈ, ਆਰਥਿਕ ਵਿੱਤ ਦੀ ਮੈਂ ਗੱਲ ਕਰਦਾ, ਉਹ ਰੋਕ ਲੈਂਦੇ ਆ। ਉਹ ਮੁੜ ਕੇ ਜਿਹੜੇ ਆਪਾਂ ਜੂਸ ਪੀਂਦੇ ਆ ਨਾ ਆਪਾਂ ਗਰਮੀਆਂ ਦੇ ਵਿੱਚ ਰੇਹੜੀਆਂ ਤੋਂ, ਹਾਂਜੀ ਗੰਨੇ ਦਾ ਰਸ, ਹਾਂਜੀ, ਉਹ ਇਹਨਾਂ ਨੂੰ ਵੇਚਦੇ ਆ 600-700 ਰੁਪਏ ਕੁਆਂਟਲ ਨੂੰ, ਚੰਗਾ ਵਿਕ ਜਾਂਦਾ। ਪਰ ਹੁਣ ਗੱਲ ਤਾਂ ਉੱਥੇ ਆ ਗਈ ਨਾ, ਕਿੰਨੇ ਕੁ ਲੋਕਾਂ 'ਚ ਇੰਨਾ ਕੁ ਵੈਤ ਆ, ਜਿਵੇਂ ਤੁਸੀਂ ਕਿਸਾਨ ਦੀਆਂ ਮਜਬੂਰੀਆਂ ਦਾ ਜ਼ਿਕਰ ਕੀਤਾ, ਕਿੰਨੇ ਕੁ ਕਿਸਾਨ ਰੋਕ ਸਕਦੇ? ਹਾਂਜੀ ਹਾਂਜੀ, ਕਿੰਨੇ ਕੁ ਰੋਕ ਸਕਦੇ ਆ? ਕਿਹਦੇ 'ਚ ਇੰਨੀ ਜ਼ਰੂਰਤ ਹੈ ਕਿ ਉਹ 14-15 ਮਹੀਨੇ ਆਪਦੇ ਖੇਤ 'ਚ ਹੋਰ ਕੋਈ ਫਸਲ ਲਵੇ ਹੀ ਨਾ, ਗੰਨਾ ਹੀ ਖੜਾ ਰਵੇ ਇਕੱਲਾ? ਬਹੁਤ ਔਖਾ ਹੈ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਤੇ ਅਗਲੀ ਖਬਰ ਵੀ ਗੰਨੇ ਨਾਲ ਰਲਦੀ ਮਿਲਦੀ। ਸ਼ਰਮਾ ਜੀ, ਗੰਨੇ ਦੇ ਭਾਅ 'ਚ ਕਹਿੰਦੇ ਵਾਧਾ ਗੁਰਦਾਸਪੁਰ 'ਚ ਜਾ ਕੇ ਕਰਨਾ ਸੀ, ਪਰ ਟਵੀਟ ਤੇ ਹੀ ਕਰ ਦਿੱਤਾ, ਕਿਉਂ ਜੀ? ਪ੍ਰਵੀਨ ਜੀ, ਪਹਿਲਾਂ ਕਰਨਾ ਸੀ, ਤਦ ਨਹੀਂ ਕੀਤਾ, ਉਹਦੇ ਹਿਸਾਬ ਨਾਲ ਬਾਅਦ 'ਚੋਂ ਹੋਇਆ। ਜੀ ਜੀ। ਪਰ ਕਰਨਾ ਬਾਅਦ 'ਚੋਂ ਸੀ, ਪਰ ਉਹਦੇ ਹਿਸਾਬ ਨਾਲ ਪਹਿਲਾਂ ਹੋ ਗਿਆ। ਇੱਥੇ ਮਸਲਾ ਈਵੈਂਟ ਵਾਲੀ ਕੰਪਨੀ ਦਾ ਹੀ ਸੀ। ਅੱਛਾ, ਠੀਕ ਹੈ। ਜੀ ਹਾਂ। ਕੰਪਨੀ ਨੂੰ ਲੱਗਾ ਕਿ ਜੇਕਰ ਗੰਨੇ ਦਾ ਭਾਅ ਉਹਦੇ ਵਿੱਚ ਐਲਾਨਤਾ ਪੰਜਾਬ ਦੀ ਵਿਧਾਨ ਸਭਾ ਦੇ ਸੈਸ਼ਨ 'ਚ, ਇਹ ਅਖਬਾਰਾਂ ਟੀਵੀ ਦੀਆਂ ਸੁਰਖੀਆਂ ਦੇ ਵਿੱਚ ਕੁੱਲ ਖਬਰਾਂ 'ਚ ਰੁਲ ਕੇ ਰਹਿ ਜਾਣਾ। ਕਿ ਉਹਦੇ ਵਿੱਚੋਂ ਇੱਕ ਡੱਬੀ ਲੱਗਣੀ ਅਖਬਾਰ 'ਚ ਕਿ ਗੰਨੇ ਦੇ ਭਾਅ 'ਚ ਵੀ 11 ਰੁਪਏ ਵਾਧਾ, ਮੁੱਖ ਖਬਰ ਲੱਗਣੀ ਇਜਲਾਸ 'ਚ ਐ ਹੋਇਆ, 4 ਬਿੱਲ ਪਾਸ, ਹੈ ਨਾ, ਜਾਂ ਸ਼ੌਲ ਦੀ ਤਾਰੀਫ, ਹੈ ਨਾ, ਕੋਟ ਦੀ ਤਾਰੀਫ, ਤਾਨੇ ਮਿਹਨੇ, SYL, ਪਾਣੀ, ਨਹਿਰਾਂ, ਸਾਰਾ ਕੁਛ ਉਹਦੇ ਵਿੱਚ ਇਹ ਖਬਰ ਲੱਗ ਜਾਣੀ ਸੀ, ਗੰਨੇ ਦੇ ਭਾਅ 'ਚ ਵੀ 11 ਰੁਪਏ ਵਾਧਾ। ਤੇ ਉਹ ਈਵੈਂਟ ਕੰਪਨੀ ਨੇ ਸਮਝਾਇਆ ਸਰਕਾਰ ਨੂੰ ਜਾਂ ਮਾਨ ਸਾਹਿਬ ਨੂੰ ਕਿ ਸਰ ਇਹ ਤਾਂ ਖਬਰ ਬਣਦੀ ਆ, ਇਹ ਤਾਂ ਬੋਰਡ ਬਣਦਾ ਵੱਡਾ। ਗੰਨਾ ਕਾਸ਼ਤਕਾਰਾਂ ਦੀ ਮੰਗ ਪ੍ਰਵਾਨ, ਮੁੱਖ ਮੰਤਰੀ ਸਾਹਿਬ ਨੇ ਪਾਇਆ 11 ਰੁਪਏ ਦਾ ਸ਼ਗਨ, ਪੰਜਾਬ ਦੇਸ਼ ਦੇ ਸਭ ਤੋਂ ਵੱਧ ਗੰਨੇ ਦੀ ਭਾਅ ਦੇਣ ਵਾਲਾ ਸੂਬਾ। ਇਹ ਜੀ ਇਹ ਤਾਂ ਆਪਣੇ ਬੋਰਡ ਬਣਦੇ ਨੇ, ਇਸ਼ਤਿਹਾਰ ਬਣਦੇ ਨੇ। ਜੀ ਜੀ। ਫਿਰ ਗੱਲ ਆਈ ਈਵੈਂਟ ਦੀ, ਕਹਿੰਦੇ ਜੀ ਈਵੈਂਟ ਆਪਣਾ ਗੁਰਦਾਸਪੁਰ ਆ ਰਿਹਾ, ਗੁਰਦਾਸਪੁਰ ਆਪਣੀ ਰੈਲੀ ਹੈ, 2 ਮੁੱਖ ਮੰਤਰੀ ਹੋਣਗੇ। 2 ਮੁੱਖ ਮੰਤਰੀ ਮਤਲਬ ਪੰਜਾਬ ਦੇ ਨਹੀਂ, ਪਰ ਵੀ ਇੱਕ ਦਿੱਲੀ ਵਾਲੇ ਮੁੱਖ ਮੰਤਰੀ ਦੀ ਗੱਲ ਕਰ ਰਿਹਾ ਮੈਂ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਹੋਣਗੇ, ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ, ਤੇ ਉਹ ਪਾਰਟੀ ਦੇ ਸੁਪਰੀਮੋ ਨੇ, ਇਹ ਪੰਜਾਬ ਪਾਰਟੀ ਦੇ ਮੁਖੀ ਨੇ।
ਸੋ ਦੋਏ ਉੱਥੇ ਜਾ ਕੇ ਸਟੇਜ ਤੇ ਐਲਾਨਣਗੇ। ਦੋਏ ਹੁਣ ਸਰਵਣ ਪੁੱਤਰ ਨੇ, ਉਹ ਕਹਿੰਦੇ ਬੋਗੀ ਲੈਣ ਵਾਲੀਆਂ ਬਹੁਤ ਤਸਵੀਰਾਂ ਵਾਇਰਲ ਹੋ ਰਹੀਆਂ ਕਿ ਯਾਤਰਾ ਕਰਾ ਨੇ ਜੀ, ਹੈ ਨਾ। ਸੋ ਕਹਿੰਦੇ ਬੋਗੀਆਂ ਤਾਂ 2 ਲੈ ਲੈਂਦੇ, 1 'ਚ 2 ਲਾਏ ਨੇ ਮੋਢਾ। ਚਲੋ ਉਹ ਕਾਫੀ ਚੱਲੀ ਜਾਂਦੇ ਸੋਸ਼ਲ ਮੀਡੀਆ ਤੇ। ਪਰ ਕਹਿੰਦੇ ਜੀ ਇਹ ਤੈਅ ਕਰ ਲਿਆ ਕਿ ਇਸ ਨੂੰ ਪੰਜਾਬ ਵਿਧਾਨ ਸਭਾ ਦੀ ਬਜਾਏ ਆਪਾਂ ਗੁਰਦਾਸਪੁਰ ਦੀ ਰੈਲੀ 'ਚ ਐਲਾਨਾਂਗੇ। ਉਹਦਾ ਹੀ ਜ਼ਿਕਰ ਆਪਾਂ ਕੱਲ ਵੀ ਕੀਤਾ ਸੀ, ਪਰ ਉਹ ਅਚਾਨਕ ਕੱਲ ਹੀ ਟਵੀਟ ਕਿਉਂ ਕਰਨਾ ਪੈ ਗਿਆ, ਅੱਜ ਕਿਉਂ ਨਹੀਂ ਹੋਇਆ? ਇਹਦਾ ਕਾਰਨ ਫਿਰ ਸਾਹਮਣੇ ਆਇਆ ਕਿ ਉਹ ਮਕੇਰੀਆਂ ਵਾਲੀ ਧਿਰਾਂ ਦਾ ਪੱਖ ਸਾਹਮਣੇ ਆ ਗਿਆ ਸੀ। ਜੀ ਤਦ ਤੱਕ ਸਰਕਾਰ ਕੋਲੇ ਸੂਚਨਾ ਆ ਗਈ ਕਿ ਜਥੇਬੰਦੀਆਂ ਮੁੜ ਕੇ ਧਰਨਾ ਲਾਉਣ ਦੀ ਤਿਆਰੀ 'ਚ ਨੇ ਜੀ। ਔਰ ਜਲੰਧਰ ਪਠਾਨਕੋਟ ਹਾਈਵੇ ਜਾਮ ਹੋ ਜਾਣਾ, ਗੁਰਦਾਸਪੁਰ 'ਚ ਘੇਰਾਬੰਦੀ ਹੋ ਜਾਣੀ, ਤੁਹਾਡੀ ਰੈਲੀ ਤੇ ਵੀ ਅਸਰ ਪੈ ਸਕਦਾ। ਕਿਸਾਨ ਉੱਥੇ ਵੀ ਟਰੈਲੀਆਂ ਲੈ ਕੇ ਅੱਪੜ ਸਕਦੇ ਨੇ। ਕਿੰਨਾ ਕੁ ਰੋਕ ਲਾਂਗੇ, ਕਿੰਨਾ ਕੁ ਕੀ ਕਰ ਲਾਂਗੇ ਜੇ ਵੱਡਾ ਇਕੱਠ ਹੋ ਗਿਆ। ਤੇ ਇਸ ਲਈ ਕਹਿੰਦੇ ਜੀ ਉਹ ਰੈਲੀ 'ਚ ਵਿਘਨ ਨਾ ਪਵੇ, ਖਰਾਬ ਨਾ ਹੋਵੇ। ਤਾਂ ਹੀ ਜ਼ਿਕਰ ਕਰ ਸਕੇ, ਹੋ ਸਕਦਾ ਇਵੈਂਟ 'ਚ ਕੋਈ ਨਵਾਂ ਸ਼ਗੂਫਾ, ਨਵੀਂ ਗਰੰਟੀ ਦਾ ਜ਼ਿਕਰ ਆ ਜਾਵੇ ਅੱਜ। ਕਿਉਂਕਿ ਚੋਣਾਂ ਤੋਂ 4 ਮਹੀਨੇ ਪਹਿਲਾਂ ਦੇਣੇ ਆ ਪੈਸੇ 5-10 ਲੱਖ ਬੀਬੀਆਂ ਨੂੰ, ਤੇ ਹੁਣ ਸਮਾਂ ਵੀ ਜ਼ਿਆਦਾ ਨਹੀਂ ਬਚਿਆ 2024 ਦੀਆਂ ਲੋਕ ਸਭਾ ਚੋਣਾਂ 'ਚ। ਇਸ ਲਈ ਇਹ ਵੀ ਕੋਈ ਫਰਕ ਨਹੀਂ ਗਾ ਜੀ ਅੱਜੇ ਹੋ ਜਾਵੇ ਕੁਛ ਕਿ ਹਾਂ ਅਸੀਂ ਆਹ ਦੇਣੇ ਆ, ਗਰੰਟੀ ਪੂਰੀ ਕਰ ਰਹੇ 1000 ਰੁਪਏ ਵਾਲੀ ਵੀ। ਪਰ ਉਹ ਇਵੈਂਟ 'ਚ ਵਿਘਨ ਪੈਣ ਤੋਂ ਰੋਕਣ ਦੇ ਲਈ ਫਿਰ ਕਹਿੰਦੇ ਜੀ ਅੱਜੇ ਨਿਬੇੜੋ ਕੰਮ। ਫਿਰ ਜਿਹੜੀ ਸਰਕਾਰ ਟਵੀਟ ਤੇ ਚੱਲਦੀ ਆ, ਉਹਨੇ ਟਵੀਟ ਰਾਹੀਂ ਭਾਅ ਲਾਂਤਾ। ਤੇ ਇਸ ਲਈ ਜਿਹੜਾ ਆਪਾਂ ਵਿਧਾਨ ਸਭਾ 'ਚ ਐਲਾਨਿਆ ਜਾਣਾ ਸੀ, ਉਸ ਨੂੰ ਇਵੈਂਟ ਲਈ ਰੋਕ ਲਿਆ। ਪਰ ਜਿਹੜਾ ਇਵੈਂਟ 'ਚ ਐਲਾਨਣਾ ਸੀ, ਉਹਨੂੰ ਕਾਹਲ 'ਚ ਤਾਂ ਕਰਨਾ ਪਿਆ ਕਿ ਰੋਸ ਪ੍ਰਦਰਸ਼ਨ ਹੋ ਜਾਵੇ। ਮਕੇਰੀਆਂ 'ਚ ਧਰਨਾ ਤਾਂ ਵੀ ਲੱਗ ਗਿਆ, ਕਿਸਾਨ ਤਾਂ ਵੀ ਖੁਸ਼ ਨਹੀਂ ਹੋਏ। ਕਿਸਾਨਾਂ ਦੀ ਸੰਤੁਸ਼ਟੀ, ਖੁਸ਼ ਹੋਣ ਦਾ ਮਤਲਬ ਇਹ ਨਹੀਂਗਾ ਕਿ ਸ਼ਗਨ ਪਾਇਆ ਤੁਸੀਂ। ਕੋਈ ਸ਼ਗਨ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਦੀ ਖੁਸ਼ੀ 'ਚ ਸ਼ਾਮਲ ਹੁੰਨੇ ਆ, ਫਿਰ ਅਸੀਂ ਉਹਨੂੰ ਆਪਣੀ ਸਮਰੱਥਾ ਅਨੁਸਾਰ ਸ਼ਗਨ ਦਿੰਨੇ ਆ। ਪਰ ਇੱਥੇ ਸਰਕਾਰਾਂ ਸ਼ਗਨ ਨਹੀਂ ਪਾਉਂਦੀਆਂ, ਇੱਥੇ ਸਰਕਾਰਾਂ ਮੁੱਲ ਤਾਰਦੀਆਂ ਨੇ ਸਹੀ ਚੀਜ਼ ਦਾ। ਤੇ ਇਹ ਸਹੀ ਨਹੀਂ ਹੈ ਕਿਸਾਨਾਂ ਦੇ ਹਵਾਲੇ ਨਾਲ, ਆਰਥਿਕ ਮਾਹਿਰਾਂ ਦੇ ਹਵਾਲੇ ਨਾਲ, ਗੰਨਾ ਕਾਸ਼ਤਕਾਰਾਂ ਦੇ ਹਵਾਲੇ ਨਾਲ। ਸੋ ਸਰਕਾਰ ਨੂੰ ਇਸ ਤੇ ਵਿਚਾਰ ਕਰਨਾ ਚਾਹੀਦਾ। ਮੈਂ ਨਹੀਂ ਕਹਿੰਦਾ ਕਿ ਪਹਿਲੀਆਂ ਸਰਕਾਰਾਂ ਨੇ ਬੜੀ ਭਲਾਈ ਕਰਤੀ ਸੀ। ਪਹਿਲੀਆਂ ਸਰਕਾਰਾਂ ਵੀ ਆਈ ਸੀ, ਜੇ 40 ਰੁਪਏ ਦੀ ਮੰਗ ਆ ਤਾਂ 10 ਰੁਪਏ ਵਧਾਉਂਦੀਆਂ ਸੀ। ਵੋਟਾਂ ਦੇ ਨੇੜੇ ਆ ਤਾਂ ਇਕੱਠੇ 50 ਰੁਪਏ ਵਧਾਤੇ ਸੀ ਇੱਕ ਵਾਰ ਕੈਪਟਨ ਨੇ, ਹੈ ਨਾ। ਤੇ ਨਹੀਂ ਤਾਂ ਫਿਰ 10 ਰੁਪਏ ਵਧਾਤੇ, ਇੱਕ ਵਾਰ 15 ਰੁਪਏ ਵਧਾਤੇ, 25 ਰੁਪਏ ਵਧਾਏ ਸੀ। ਸੋ ਬਾਦਲ ਵੀ ਐਂ ਕਰਦੇ ਸੀ। ਪਰ ਬੇਸ਼ੱਕ ਸਰਕਾਰਾਂ ਇਹ ਦਮ ਭਰਦੀਆਂ ਕਿ MSP ਤੋਂ ਵੱਧ ਹੈ ਜੀ ਸਾਡਾ ਭਾਅ। ਗੰਨੇ ਦੀ MSP ਕੇਂਦਰ ਵੱਲੋਂ ਐਲਾਨੀ ਹੋਈ 315 ਰੁਪਏ ਆ। ਪਰ ਇਹਦਾ ਮਤਲਬ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਇਹਦਾ ਮਤਲਬ MSP ਵੀ ਸਹੀ ਭਾਅ ਨਹੀਂ ਹੈ। ਤੁਸੀਂ 391 ਆ ਗਏ, MSP 315 ਦੀ ਬਜਾਏ ਤੁਸੀਂ ਪੰਜਾਬ 'ਚ ਗੰਨੇ ਦਾ ਭਾਅ 391 ਰੁਪਏ ਐਲਾਨਤਾ। ਹਰਿਆਣੇ ਦਾ 386 ਰੁਪਏ ਆ। ਇਹਦਾ ਮਤਲਬ MSP ਇੱਥੇ ਸਹੀ ਨਹੀਂ ਹੈ, ਤਾਂ ਹੀ ਤੁਸੀਂ ਵੱਧ ਦੇ ਰਹੇ ਹੋ। ਤੇ ਉਹ ਵੱਧ ਵੀ ਅਜੇ ਵੀ ਸਹੀ ਨਹੀਂ ਹੈ। ਫਿਰ ਸਵਾਮੀਨਾਥਨ ਤੇ ਆ ਜਾਓ ਤੇ ਕੇਂਦਰ ਦਾ ਹੱਥ ਖੜੇ ਕਰੀ ਜਾਂਦਾ, ਕਹਿੰਦਾ ਸਵਾਮੀਨਾਥਨ ਸਾਰੀਆਂ ਨਿਯਮ ਲਾਗੂ ਕਰਨਾ ਸਾਡੇ ਪਾਸ ਰੋਕ ਨਹੀਂ ਜੀ। ਉਹਨਾਂ ਨੇ ਤਾਂ ਐਫੀਡੇਵਿਟ ਦਿੱਤਾ। ਪ੍ਰਵੀਨ ਜੀ, ਸਪਸ਼ਟ ਰੂਪ ਦੇ ਵਿੱਚ ਮੈਨੂੰ ਇਹ ਦੱਸੋ ਕਿ ਜਿਹੜੀਆਂ ਕੰਪਨੀਆਂ ਦੀਆਂ ਚੀਜ਼ਾਂ ਬਾਜ਼ਾਰ 'ਚ ਵਿਕਣ ਆਉਂਦੀਆਂ, ਉਹਦੇ ਭਾਅ 'ਚ ਵਾਧਾ ਸਰਕਾਰਾਂ ਕਰਦੀਆਂ? ਨਹੀਂ। ਜੇ ਤਾਂ ਸਰਕਾਰ ਕਹਿੰਦੀ ਆ ਕਿ ਹਾਂ ਜੀ ਇਹ ਟੈਲੀਵਿਜ਼ਨ ਦੇ ਉੱਤੇ 5 ਰੁਪਏ ਮਹਿੰਗਾ ਹੋਊਗਾ ਜੀ ਅਗਲੇ ਸਾਲ, ਆ AC ਜੀ 10 ਰੁਪਏ ਮਹਿੰਗਾ ਹੋਊਗਾ ਜੀ, ਆ ਬ੍ਰਾਂਡਡ ਤੁਹਾਡਾ ਜੀ ਆ ਝੱਗਾ ਕੱਪੜਾ ਲੀੜਾ ਜੀ, ਆ ਕੋਟੀਆਂ ਸਵੈਟਰ ਜੀ, ਇਹ ਜੀ 5 ਰੁਪਏ 3 ਰੁਪਏ ਮਹਿੰਗੇ ਹੋਣਗੇ, ਸਰਕਾਰਾਂ ਲਾਉਂਦੀਆਂ ਭਾ। ਕੰਪਨੀਆਂ ਆਪਣੀ ਕੱਚੇ ਮਾਲ ਦੀ ਲਾਗਤ, ਆਪਣੀ ਲੇਬਰ, ਆਪਣੀ ਮਸ਼ੀਨਰੀ ਪਾ ਕੇ ਫਿਰ ਪ੍ਰੋਫਿਟ ਐਡ ਕਰਕੇ ਭਾਅ ਤੈਅ ਕਰਦੀਆਂ। ਬਿਲਕੁਲ, ਆਪਦੇ ਪ੍ਰੋਡਕਟ ਦਾ ਆਪ ਤੈਅ ਕਰਦੇ। ਕਿਸਾਨ ਨੂੰ ਅਧਿਕਾਰ ਹੀ ਨਹੀਂਗਾ, ਨਹੀਂ ਹੈਗਾ। ਸਰਕਾਰਾਂ ਫਿਰ ਧੱਕਾ ਕਰਦੀਆਂ ਤੇ ਤਾਂ ਵੀ ਲੋਕ ਕਹਿੰਦੇ ਜੀ ਇੰਨਾ ਮਿਲਦਾ ਇਹਨਾਂ ਨੂੰ, ਕਮਾਲ ਹੈ ਜਨਾਬ। ਸੋ ਇਸ ਲਈ ਜੀ ਇਹ ਸਰਕਾਰ ਦਾ ਈਵੈਂਟ ਮੈਨੇਜਮੈਂਟ ਦੀ ਸਕੀਮ ਸੀ, ਉਹ ਫਿਲਹਾਲ ਫੇਲ ਹੋਈ ਆ। ਪਰ ਅੱਜ ਨਵਾਂ ਈਵੈਂਟ ਉਹਨੂੰ ਬਣਾ ਸਕਦੇ ਨੇ। ਅੱਜ ਗੁਰਦਾਸਪੁਰ ਦੇ ਵਿੱਚ ਬੱਸ ਅੱਡੇ ਦਾ ਉਦਘਾਟਨ ਕਰਨ ਦੋ ਮੁੱਖ ਮੰਤਰੀ ਆ ਰਹੇ ਨੇ ਤੇ ਉੱਥੇ ਰੈਲੀ ਆ। ਸੋ ਦੇਖਦੇ ਹਾਂ ਜੀ ਉੱਥੇ ਹੁਣ ਕੀ ਹੁੰਦਾ। ਬੱਸ ਅੱਡਾ ਤਾਂ ਫੇਰ ਬਹੁਤ ਵੱਡੀ ਚੀਜ਼ ਆ ਸ਼ਰਮਾ ਜੀ। ਇੱਥੇ ਸਕੂਲਾਂ ਦੇ ਉਦਘਾਟਨ ਹੋ ਰਹੇ ਆ, ਦੋ ਮੁੱਖ ਮੰਤਰੀਆਂ ਦੇ, ਹਸਪਤਾਲਾਂ ਦੇ ਉਦਘਾਟਨ ਹੋ ਰਹੇ ਆ। ਇੱਕ ਨਾ ਜਦੋਂ ਤੁਸੀਂ ਗੱਲ ਕਰ ਰਹੇ ਸੀਗੇ ਆਹ ਕਿ ਬਈ ਭਾਅ ਵਧਾਉਣ ਦੇ ਬਾਰੇ, ਪ੍ਰੋਡਕਟ ਆਪਦੇ ਪ੍ਰੋਡਕਟ ਦਾ ਆਪ ਭਾਅ ਤੈਅ ਕਰਦੀਆਂ ਕੰਪਨੀਆਂ। ਇੱਕ ਹੋਰ ਟੈਕਨੀਕਲ ਚੀਜ਼ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ ਕਿ ਜਿਹੜੀਆਂ ਫਸਲਾਂ ਵਾ, ਇਹਨਾਂ ਦਾ ਜਿਹੜਾ MSP ਹੈ, ਮੈਕਸੀਮਮ ਸੇਲ ਪ੍ਰਾਈਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤੇ ਉਹਦਾ ਹੁੰਦਾ ਜਿਹੜਾ MRP ਕਿ ਮੈਕਸੀਮਮ ਰੀਟੇਲ ਪ੍ਰਾਈਸ। ਇਹਦੇ ਵਿੱਚ ਵੀ ਮਿਨੀਮਮ ਹੈ, ਇਹ ਮਿਨੀਮਮ। ਹਾਂਜੀ, ਸੌਰੀ, ਮਾਫ ਕਰਨਾ।
ਉਹਦੇ 'ਚ ਇਹ ਹੁੰਦਾ ਮਿਨੀਮਮ ਹੈ, ਹਾਂਜੀ, ਉਹ ਮੈਕਸਿਮਮ ਹੈ, ਉਹ ਮੈਕਸਿਮਮ ਆ, ਹਾਂਜੀ। ਇੱਥੇ ਵੀ ਝੋਲ ਹੈ ਕਿ ਤੁਸੀਂ ਕਿਸਾਨ ਜਿਹੜਾ ਵੱਧ ਤੋਂ ਵੱਧ ਇੱਥੇ ਵੇਚ ਸਕਦਾ ਜਾਂ ਇਦੋਂ ਘੱਟ ਵੱਧ ਨੀਗਾ। ਉਹ ਜਿਹੜਾ ਉਹ ਸਟੇਟਾਂ ਦੇ ਜੇ ਟੈਕਸ ਵਿੱਚ ਐਡ ਹੋ ਗਿਆ, ਉਹ ਫਿਰ ਵੀ ਉਹਦੇ ਵਿੱਚ ਗੁੰਜਾਇਸ਼ ਹੈ। ਜੇ ਰਿਟੇਲ 'ਚ ਵਿਕਦਾ ਤਾਂ, ਜੇ ਕਰਿਆਨੇ 'ਚ ਵਿਕਦਾ ਤਾਂ ਵੀ ਗੁੰਜਾਇਸ਼ ਹੈ ਉਹ ਚੀਜ਼ ਦੇ ਪਰ MSP ਜਿਹੜਾ ਐਲਾਨ ਦੀ ਉਹਦੇ ਪਰ ਵੀ ਮਾਲ ਨਹੀਂ ਵਿਕਦਾ, ਉਹਦੇ ਉੱਤੇ ਵੀ ਨਹੀਂ ਵਿਕਦਾ, ਬਿਲਕੁਲ। ਤੇ ਜਿਹੜੀ ਦੂਜੀ ਗੱਲ ਹੈ, ਇਹ ਜਦੋਂ ਤੁਸੀਂ ਗੱਲ ਕਰ ਰਹੇ ਸੀ ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ। ਉਦੋਂ ਨਾ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਸੀ 2011-12 ਦੇ ਗੇੜ ਦੇ ਵਿੱਚ ਪੰਜਾਬ ਦੇ ਵਿੱਚ, 17 ਤੱਕ ਰਹੇ ਨੇ ਬਾਦਲ ਸਾਹਿਬ ਦੀ ਸਰਕਾਰ ਤੇ ਤਾਂ ਹੁੰਦੀ ਸੀ UPA ਕੇਂਦਰ ਦੇ ਵਿੱਚ। ਤੇ ਉਹਨਾਂ ਨੇ ਜਦੋਂ ਨਾ ਭਾਅ ਵਧਾਉਣਾ, ਮੰਨ ਲਓ ਕਣਕ ਦੇ ਭਾਅ ਦੇ ਵਿੱਚ ਜਾਂ ਹਾੜੀ ਦੀਆਂ ਫਸਲਾਂ ਦੇ ਭਾਅ ਜਦੋਂ ਆਉਂਦੇ ਹੁੰਦੇ ਨਾ, ਜਦੋਂ ਦਸੰਬਰ-ਜਨਵਰੀ 'ਚ ਸ਼ਰਮਾ ਜੀ ਆਉਂਦੇ ਹੁੰਦੇ ਆ, ਤੇ ਉਹ ਕਹਿੰਦੇ ਵੀ 50 ਰੁਪਏ ਵਾਧਾ, ਕਣਕ ਦੇ ਮੁੱਲ 'ਚ 50 ਰੁਪਏ ਵਾਧਾ। ਤੇ ਇੱਕ ਪੰਜਾਬ ਦਾ ਇੱਕ ਬਹੁਤ ਵੱਡਾ ਅਖਬਾਰ ਆ ਜਿਹਨੇ ਦਰਖਤ ਬਹੁਤ ਲਾਇਆ, ਤੇ ਉਹ ਬਿਆਨ ਛਾਪਦੇ ਹੁੰਦੇ ਸੀ ਉਦੋਂ ਫਰੰਟ ਪੇਜ ਤੇ, ਜਿਹੜਾ ਤੁਸੀਂ ਜ਼ਿਕਰ ਕੀਤਾ ਸੀਗਾ। ਉਹ ਕਹਿੰਦੇ ਜੀ ਕੇਂਦਰ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਮਾਰਿਆ ਛੁਰਾ, 50 ਰੁਪਏ ਦਾ ਵਾਧਾ ਕਰਕੇ ਕੇਂਦਰ ਨੇ ਕਿਸਾਨਾਂ ਦੀ ਪਿੱਠ 'ਚ ਮਾਰਿਆ ਛੁਰਾ, ਬਾਦਲ ਦਾ ਬਿਆਨ ਸੀਗਾ। ਤੇ ਉਹ ਧੂਈ ਤੇ ਤੁਹਾਨੂੰ ਪਤਾ ਪਿੰਡਾਂ ਦੀ ਜਦੋਂ ਸੱਥਾਂ ਦੇ ਵਿੱਚ ਧੂਈਆਂ ਲੱਗਦੀਆਂ, ਅੱਗ ਬਾਲੀ ਬੈਠੇ ਹੁੰਦੇ ਲੋਕ, ਤੇ ਉਹ ਤੁਹਾਨੂੰ ਪਤਾ ਗੱਲ ਬਹੁਤ ਆਉਂਦੀ ਹੈ। ਉਹ ਕਹਿੰਦਾ ਇੱਕ ਵਿੱਚੋਂ ਬੈਠਾ ਕਹਿੰਦਾ ਯਾਰ ਜੇ ਇਹਨਾਂ ਨੇ ਛੁਰਾ ਮਾਰਿਆ, ਤੁਸੀਂ ਮਾੜਾ ਜਿਹਾ ਚਾਕੂ ਹੀ ਮਾਰ ਦਿਓ, ਤੁਸੀਂ ਵੀ 20 ਰੁਪਏ ਵਧਾ ਦਿਓ, ਜੇ 50 ਰੁਪਏ ਨੂੰ ਤੁਸੀਂ ਛੁਰਾ ਦੱਸਦੇ ਆ। ਪ੍ਰਵੀਨ ਜੀ, ਪੰਜਾਬ 'ਚ ਇੱਕ ਮੁੱਖ ਮੰਤਰੀ ਨੂੰ ਉਹਦਾ ਮਿੱਤਰ ਮਿਲਿਆ, ਕੋਈ ਬਹੁਤ ਪੁਰਾਣੀ ਕਿੱਸਾ ਸੁਣਾਉਂਦੇ ਕੁਝ ਸਾਡੇ ਮਾਹਰ ਵੱਡੇ ਬਜ਼ੁਰਗ ਸਾਥੀ ਸਾਡੇ ਪੱਤਰਕਾਰ। ਹਾਂਜੀ, ਉਹ ਕਹਿੰਦੇ ਕਿ ਪੰਜਾਬ ਦੇ ਇੱਕ ਮੁੱਖ ਮੰਤਰੀ ਨੂੰ ਉਹਦਾ ਇੱਕ ਪਿੰਡ ਦਾ ਪੁਰਾਣਾ ਬਜ਼ੁਰਗ ਕਿਸਾਨ ਸਾਥੀ ਮਿਲਿਆ, ਤੇ ਉਹਨੂੰ ਕਹਿੰਦਾ ਕਿ ਯਾਰ ਕਿ ਤੂੰ ਮੁੱਖ ਮੰਤਰੀ ਤਾਂ ਬਣ ਗਿਆ, ਕੀ ਤੇਰੇ ਕੋਲ ਸ਼ਕਤੀ ਹੈਗੀ? ਅੱਛਾ। ਉਹ ਕਹਿੰਦਾ ਲੈ ਫਿਰ ਕਿਸਾਨ ਵੀਰ, ਤੂੰ ਵੀ ਕੀ ਮੇਰੀ ਸ਼ਕਤੀ ਯਾਦ ਕਰੇਗਾ? ਜੀ। ਕਹਿੰਦਾ ਪਰਸੋਂ ਨੂੰ ਜਾ ਕੇ ਨਾ 10 ਕੁਆਂਟਲ ਪਿਆਜ਼ ਖਰੀਦ ਲਈ। ਹਾਂਜੀ, ਬਿਲਕੁਲ। ਉਹ ਕਹਿੰਦਾ ਪਰਸੋਂ ਨੂੰ? ਕਹਿੰਦਾ ਹਾਂ, ਤੂੰ ਪਰਸੋਂ ਨੂੰ, ਬਸ ਮੇਰੇ ਕਹੇ ਤੇ ਪਰਸੋਂ ਨੂੰ ਖਰੀਦ ਲਈ। ਕਹਿੰਦਾ ਠੀਕ ਆ। ਉਹ ਉਹਦੇ ਕਮਰੇ ਚੋਂ ਨਿਕਲ ਕੇ ਗਿਆ ਤੇ ਉਹਨੇ ਜਦੇ ਹੁਕਮ ਕਰਤਾ ਕਿ ਸਾਰਲੇ ਸੂਬਿਆਂ ਤੋਂ ਪਿਆਜ਼ ਵੇਚਣ ਲਈ ਖੁੱਲ੍ਹ ਦਿੰਦਾ ਸੀ, ਹਨਾ, ਸੂਬਾ ਸਭ ਥਾਵਾਂ ਤੋਂ ਪਿਆਜ਼ ਵਿਕਣ ਦੀ ਖੁੱਲ੍ਹ ਜੀ। ਤੇ ਜਦੋਂ ਸਾਰੇ ਪਾਸਿਓਂ ਪਿਆਜ਼ ਆ ਗਿਆ ਤੇ ਪਿਆਜ਼ ਦਾ ਭਾਅ ਇੱਕਦਮ ਥੱਲੇ ਡਿੱਗ ਗਿਆ। ਜੀ। ਤੇ ਦੂਏ ਦਿਨ, ਤੀਏ ਦਿਨ ਜਦੋਂ ਪਿਆਜ਼ ਦਾ ਭਾਅ ਥੱਲੇ ਡਿੱਗਿਆ ਤੇ ਉਹਨੇ ਤੀਏ ਦਿਨ ਦੇ ਹਿਸਾਬ ਨਾਲ ਖਰੀਦ ਲਿਆ। ਖਰੀਦਣ ਤੋਂ ਬਾਅਦ 15 ਦਿਨ ਬਾਅਦ ਉਹਨਾਂ ਨੂੰ ਸੁਨੇਹਾ ਲਾਤਾ ਕਿ ਭਾਈ 3 ਦਿਨ ਬਾਅਦ ਹੁਣ ਵੇਚ ਦੀ। ਅੱਛਾ, ਠੀਕ ਹੈ। ਤੇ ਉਹਨੇ ਜੀ ਹਫ਼ਤੇ ਬਾਅਦ ਸਾਰੀ ਆਮਦ ਬੰਦ ਕਰਾਤੀ ਤੇ ਪਿਆਜ਼ ਦੀ ਆਮਦ ਘਟ ਗਈ ਤੇ ਪਿਆਜ਼ ਦਾ ਭਾਅ ਇੱਕਦਮ ਤਾਂ ਹੋ ਗਿਆ, ਬਹੁਤ ਉੱਪਰ ਚਲਾ ਗਿਆ। ਤੇ ਕਹਿੰਦਾ ਹੁਣ ਵੇਚ ਦੇ। ਸੋ ਕਹਿੰਦਾ ਕਿ ਆਹ ਸ਼ਕਤੀ ਹੈ। ਸੋ ਜੇ ਸ਼ਕਤੀਆਂ ਚੰਗੇ ਕੰਮ ਲਈ ਵਰਤਣਾ ਚਾਹਣ ਸਰਕਾਰਾਂ ਤੇ ਮੁੱਖ ਮੰਤਰੀ, ਤਾਂ ਸੂਬੇ ਦੇ ਆਵਾਮ ਦਾ, ਲੋਕਾਂ ਦਾ ਭਲਾ ਹੋ ਸਕਦਾ। ਔਰ ਪੰਜਾਬ ਦੀ ਭਲਾਈ ਕਿਸਾਨੀ 'ਚ ਖੜੀ ਹੈ। ਬਿਲਕੁਲ ਸਹੀ। ਜੀ। ਇਹ ਕਿਸਾਨੀ ਮਜ਼ਬੂਤ ਕਰਨ ਦਾ ਮਤਲਬ ਇਹ ਨਹੀਂਗਾ ਕਿ ਇਕੱਲੇ ਖੇਤ ਵਾਲੇ ਨੂੰ ਫਾਇਦਾ ਹੋਣਾ, ਉਹਦਾ ਫਾਇਦਾ ਮਜ਼ਦੂਰ ਨੂੰ ਵੀ ਹੋਣਾ, ਉਹਦਾ ਫਾਇਦਾ ਖੇਤੀ ਨਾਲ ਸੰਬੰਧਿਤ ਸਹਾਇਕ ਧੰਦੇ ਵਾਲਿਆਂ ਨੂੰ ਵੀ ਹੋਣਾ, ਉਹਦਾ ਫਾਇਦਾ ਕਰਿਆਨੇ ਤੋਂ ਲੈ ਕੇ ਬਜਾਜੀ ਵਾਲੇ ਤੱਕ ਨੂੰ ਵੀ ਹੋਣਾ। ਜੀ। ਸੋ ਇਹ ਸਾਰਾ ਅਰਥਚਾਰਾ ਪੰਜਾਬ ਦਾ ਘੁੰਮਦਾ ਹੀ ਖੇਤੀ ਦੇ ਆਲੇ ਦੁਆਲੇ ਆ। ਤਾਂ ਖੇਤੀ ਨੂੰ ਪ੍ਰਫੁੱਲਤ ਤੇ ਮਜ਼ਬੂਤ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ, ਪਰ ਪਤਾ ਨਹੀਂ ਕਿਉਂ ਬੇਸ਼ਰਮ ਨੇ। ਜੀ। ਤੇ ਐਗਜ਼ਿਟ ਪੋਲ ਦੀ ਗੱਲ ਕਰੀਏ ਸ਼ਰਮਾ ਜੀ, ਆਪਾਂ ਕੱਲ ਐਗਜ਼ਿਟ ਪੋਲ ਦੀ ਸਾਰਥਿਕਤਾ ਕਿੰਨੀ ਹੈ ਤੇ 5 ਸੂਬਿਆਂ ਦੇ ਵਿੱਚ ਕਿਹੜੀ ਪਾਰਟੀ ਦੇ ਕੀ ਹਾਲਾਤ ਨੇ, ਤੁਸੀਂ ਬੜੀ ਵਿਸਥਾਰ ਦੇ ਨਾਲ ਚਰਚਾ ਕੀਤੀ ਸੀ। ਹੁਣ ਕਹਿੰਦੇ ਐਗਜ਼ਿਟ ਪੋਲ ਤੋਂ ਬਾਅਦ 5 ਸੂਬਿਆਂ ਦੇ ਵਿੱਚ ਇੱਕ ਹੋਰ ਪੋਲਿਟਿਕਸ ਸ਼ੁਰੂ ਹੋ ਗਈ ਹੈ, ਜਿਹਨੂੰ ਰਿਜ਼ੋਰਟ ਪੋਲਿਟਿਕਸ ਕਹਿੰਦੇ ਨੇ। ਜੀ ਪ੍ਰਵੀਨ ਜੀ, ਵੈਸੇ ਤਾਂ 3 ਤਰੀਕ ਨੂੰ 5 ਸੂਬਿਆਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਆ। ਹਾਂਜੀ। ਪਰ ਪਤਾ ਲੱਗ ਰਿਹਾ ਕਿ ਮਿਜ਼ੋਰਮ ਦੇ 3 ਦੀ ਬਜਾਏ ਹੁਣ 4 ਨੂੰ ਆਉਣੇ ਆ। ਮਿਜ਼ੋਰਮ ਦੇ ਵਿੱਚ ਚੋਣ ਗਿਣਤੀ ਰੋਕ ਲਈ ਗਈ ਆ। ਠੀਕ ਹੈ ਜੀ। ਉੱਥੇ ਐਤਵਾਰ ਨੂੰ ਲੈ ਕੇ ਕੋਈ ਖਾਸ ਉਹਨਾਂ ਦਾ ਉਤਸਵ ਹੁੰਦੇ ਆ, ਸੋ ਇਸ ਲਈ ਉਹ ਕਹਿੰਦੇ ਕਿ ਉਹ ਐਤਵਾਰ ਨੂੰ ਉੱਥੇ ਦੀ ਜਨਤਾ ਨੂੰ, ਮਿਜ਼ੋਰਮ ਦੇ ਆਮ ਲੋਕਾਂ ਨੂੰ, ਮਿਜ਼ੋਰਮ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਸੀ, ਇਸ ਲਈ ਉਹ 4 ਤਰੀਕ ਕਰ ਦਿੱਤੀ ਹੈ। ਸੋਮਵਾਰ ਨੂੰ ਉੱਥੇ ਨਤੀਜੇ ਆਉਣਗੇ। ਪਰ ਬਾਕੀ ਥਾਵਾਂ ਦੇ ਉੱਤੇ ਮਤਲਬ ਕਿ 3 ਤਰੀਕ ਨੂੰ, ਕੱਲ ਨੂੰ ਨਤੀਜੇ ਆ ਜਾਣ। ਪਰ ਉਹ ਤੋਂ ਪਹਿਲਾਂ ਐਗਜ਼ਿਟ ਪੋਲਾਂ ਦੇ ਵਿੱਚ ਜਿਵੇਂ ਬੇਸ਼ੱਕ ਦਿਖਾਇਆ ਜੀ ਕਿ 2 ਸੂਬਿਆਂ 'ਚ ਕਾਂਗਰਸ ਆ ਰਹੀ ਹੈ ਜੀ, 2 ਸੂਬਿਆਂ 'ਚ ਜੀ ਭਾਜਪਾ ਆ ਰਹੀ ਆ, ਤੇ ਪਰ ਉਹ 4 ਸੂਬਿਆਂ ਦੇ ਵਿੱਚੋਂ 2 ਜਾਂ 3 'ਚ ਬਹੁਤ ਨੇੜਲਾ ਜੀ। ਜਿਵੇਂ ਜੇਕਰ ਮੈਂ ਮੱਧ ਪ੍ਰਦੇਸ਼ ਦੀ ਗੱਲ ਕਰਾਂ ਤਾਂ 7 ਐਗਜ਼ਿਟ ਪੋਲ ਮੈਂ ਦੇਖ ਰਿਹਾ ਸੀ, 7 'ਚ 4 'ਚ ਭਾਜਪਾ ਦਿਖਾਈ ਜਾ ਰਹੀ ਹੈ, 3 'ਚ ਕਾਂਗਰਸ ਦਿਖਾਈ ਜਾ ਰਹੀ ਹੈ। ਅੱਛਾ, ਠੀਕ ਹੈ ਜੀ। ਤਾਂ ਹੁਣ ਇਸ ਲਈ ਕੁਝ ਵੀ ਝੋਲ ਹੋ ਸਕਦਾ। ਅਸ਼ੋਕ ਗਹਿਲੋਤ ਕਹਿੰਦਾ ਕਿ ਮੈਨੂੰ ਪਤਾ ਮੈਂ 100 ਤੋਂ ਉੱਪਰ ਲੈ ਜੂ। ਭਾਜਪਾ ਕਹਿੰਦੀ ਅਸੀਂ ਜਿੱਤੇ ਹੋਏ ਆ ਜੀ, ਹੈਨਾ। ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਹੁਣ ਇਹ ਅੰਦਾਜ਼ੇ ਲਾ ਰਹੀ ਹੈ ਵੀ ਅਸੀਂ ਜਿੱਤ ਕਿਵੇਂ ਰਹੇ ਹਾਂ। ਐਗਜ਼ਿਟ ਪੋਲ ਸਾਨੂੰ ਜੇਤੂ ਦਿਖਾਈ ਜਾ ਰਹੇ, ਸਾਡੇ ਜਿੱਤਣ ਦੇ ਕਾਰਨ ਕੀ ਨੇ, ਉਹਨਾਂ ਨੂੰ ਭਰੋਸਾ ਨਹੀਂ ਅਜੇ ਹੋ ਰਿਹਾ। ਜੀ, ਬਿਲਕੁਲ ਸਹੀ। ਸੋ ਇਹ ਸਾਰਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਕਹਿੰਦੇ ਕਿ ਉਹ
ਦੁੱਧ ਦਾ ਫੂਕਿਆ ਫਿਰ ਲੱਸੀ ਨੂੰ ਵੀ ਫੂਕ ਮਾਰ ਪੀਂਦਾ। ਸਭ ਤੋਂ ਜ਼ਿਆਦਾ ਹੁਣ ਕਾਂਗਰਸ ਨੂੰ ਹੱਥਾਂ ਪੈਰਾਂ ਦੀ ਪਈ ਆ ਜੀ ਕਿ ਐਮਐਲਏ ਸਰਟੀਫਿਕੇਟ ਲੈ ਕੇ ਨਿਕਲੇ ਸਾਡੇ ਵਾਲਾ ਤੇ ਬਾਹਰ ਆ ਕੇ ਹੋ ਜਾਵੇ ਕਮਲ ਦੇ ਫੁੱਲ ਵਾਲਾ, ਕਿਤੇ ਐ ਨਾ ਹੋ ਜਾਵੇ ਸਾਡੇ ਨਾਲ। ਜੀ ਮੱਧ ਪ੍ਰਦੇਸ਼ ਚ ਪਹਿਲਾਂ ਹੋਇਆ, ਮੁੱਖ ਮੰਤਰੀ ਵੀ ਆਪਣਾ ਬਣਾ ਕੇ ਸਰਕਾਰ ਨਹੀਂ ਰਹੀ। ਜੀ ਜੀ ਬਿਲਕੁਲ ਸਹੀ ਹੈ, ਕਿਉਂਕਿ ਲੋਕਾਂ ਨੇ ਤਾਂ ਸਰਕਾਰ ਦੇਤੀ ਸੀ ਪਾਰਟੀ ਨੂੰ। ਜੇ ਪਾਰਟੀ ਉਹ ਨਲਾਇਕ ਆ, ਉਹ ਤੋਂ ਸਾਂਭ ਨਹੀਂ ਹੋਈ। ਇਸ ਘਟੀਆ ਰਾਜਨੀਤੀ ਤੇ ਆ ਗਏ ਕਿ ਉਹਨਾਂ ਲੋਕਾਂ ਦੇ ਫਤਵੇ ਨੂੰ ਵੀ ਲਾਂਭੇ ਮਾਰਿਆ ਜੀ। ਉਸ ਸਿਆਸਤ ਨੇ ਨਾ ਪਾਰਟੀ ਨੂੰ ਖਾਸਾ ਕੁਝ ਸਿਖਾਤਾ। ਬਕਾਇਦਾ ਉਹ ਚੌਪਰ ਬੁੱਕ ਹੋ ਗਏ ਜੀ, ਬਕਾਇਦਾ ਰਿਜ਼ੋਰਟ ਬੁੱਕ ਹੋ ਗਏ, ਢੋਆ ਢਵਾਈ ਬੁੱਕ ਹੋ ਗਈ। ਕਿਸੇ ਲਈ ਫਿਲਮਾਂ ਦਾ ਪ੍ਰਬੰਧ ਹੈ, ਕਿਸੇ ਲਈ ਮੈਚ ਦਾ ਪ੍ਰਬੰਧ ਹੈ ਜੀ। ਸੋ ਐਮਐਲਏ ਨੂੰ ਸਪਸ਼ਟ ਹਦਾਇਤ ਹੈ ਕਿ ਭਾਈ ਜਿੱਤ ਵਾਲਾ ਸਰਟੀਫਿਕੇਟ ਲੈ ਕੇ ਬਾਹਰ ਫਲਾਣੀ ਗੱਡੀ 'ਚ ਬੈਠਣਾ, ਬਸ ਉੱਥੋਂ ਹੀ ਉਡਾ ਲੈਣਾ ਤੈਨੂੰ ਸਿੱਧਾ। ਠੀਕ ਹੈ। ਸੋ ਇਹ ਰਿਜ਼ੋਰਟ ਪੋਲਿਟਿਕਸ ਇਸ ਲਈ ਹੈ ਜੀ ਕਿ ਜੇਕਰ ਜੋੜ ਤੋੜ ਕਰਨਾ ਪਿਆ, ਘਾਟਾ ਵੱਢ ਦਾ ਕਰਨਾ ਪਿਆ, ਤਾਂ ਸਾਡੇ ਐਮਐਲਏ ਕਿਸੇ ਦੂਏ ਪਾਸੇ ਵਿਕ ਨਾ ਜਾਣ, ਚਲੇ ਜਾਣ। ਇਸ ਲਈ ਉਹਨਾਂ ਨੂੰ ਸੁਰੱਖਿਆ ਦਾਇਰੇ 'ਚ, ਮੈਂ ਉਹ ਦੇਖ ਰਿਹਾ ਸੀਗਾ, ਇੱਥੇ ਕਾਂਗਰਸ ਦਾ ਆਗੂ ਆ ਡੀਕੇ ਸ਼ਿਵ ਕੁਮਾਰ, ਹੈ ਨਾ, ਉਹ ਦਾਅਵਾ ਕਰ ਰਿਹਾ, ਜਾਂ ਇੱਕ ਲੀਡਰ ਸੀਗਾ ਛੱਤੀਸਗੜ੍ਹ ਦੇ, ਇਹਨਾਂ ਦੇ ਬਾਕੀ ਥਾਵਾਂ ਦੇ, ਉਹ ਕੁਝ ਲੀਡਰ ਕਹਿ ਰਹੇ ਨੇ ਕਿ ਸਾਨੂੰ ਕੱਲਿਆਂ ਨੂੰ ਦੇ ਦਿਓ, ਚਾਹੇ ਸਾਰੇ ਅਧਿਕਾਰ, ਅਸੀਂ ਸਾਰਿਆਂ ਨੂੰ ਸਾਂਭ ਲਾਂਗੇ ਜੀ। ਸੋ ਇਸ ਲਈ ਇਹ ਸਾਰੇ ਤਿਆਰੀਆਂ ਕਾਂਗਰਸ ਨੇ ਵੀ ਕੀਤੀਆਂ, ਭਾਜਪਾ ਨੇ ਵੀ ਕੀਤੀਆਂ। ਦੋਹਾਂ ਪਾਰਟੀਆਂ ਨੇ ਆਪੋ ਆਪਣੇ ਪੱਧਰ ਤੇ ਪੂਰੀਆਂ ਤਿਆਰੀਆਂ ਕੀਤੀਆਂ ਤੇ ਕਹਿੰਦੇ ਜੀ ਸਾਰੇ ਲੀਡਰਾਂ ਨੂੰ ਸੰਭਾਲਣ ਦਾ ਕੰਮ, 5 ਸੂਬਿਆਂ ਦਾ ਕੰਮ ਕਾਂਗਰਸ ਆਗੂ ਡੀਕੇ ਸ਼ਿਵ ਕੁਮਾਰ ਹੈ, ਉਹ ਕਹਿੰਦਾ ਜੀ ਮੈਨੂੰ ਦੇ ਦਿਓ ਜੀ। ਕਰਨਾਟਕਾ ਚੋਂ ਮੈਂ ਕਿਹਾ ਡਿਪਟੀ ਸੀਐਮ ਹੈ ਸ਼ਾਇਦ, ਕਰਨਾਟਕਾ ਦਾ ਉਪ ਮੁੱਖ ਮੰਤਰੀ ਆ, ਕਰਨਾਟਕਾ ਦਾ ਕਾਂਗਰਸ ਦੀ ਸਰਕਾਰ ਹੈ ਉੱਥੇ ਮੇਰੇ ਖਿਆਲ, ਤੇ ਉਸ ਲੀਡਰ ਦਾ ਦਾਅਵਾ ਹੈ ਕਿ ਤੁਸੀਂ 5 ਸੂਬਿਆਂ 'ਚ ਕਾਂਗਰਸ ਦੇ ਬੰਦੇ ਸੰਭਾਲਣ ਦੀ ਜ਼ਿੰਮੇਵਾਰੀ ਜਾਂ ਮੈਨੂੰ ਦੇ ਦਿਓ। ਪਰ ਕਾਂਗਰਸ ਨੇ ਆਪਣੇ ਪੱਧਰ ਤੇ ਪ੍ਰਬੰਧ ਕੀਤਾ ਕਿ ਕਿਹਨੂੰ ਕਿੱਥੇ ਲੈ ਕੇ ਜਾਣਾ, ਕਿੱਥੇ ਨਹੀਂ। ਜਿਵੇਂ ਛੱਤੀਸਗੜ੍ਹ ਵਾਲਿਆਂ ਨੂੰ ਬੰਗਲੌਰ ਲਿਜਾਣ ਦੀ ਤਿਆਰੀ ਆ, ਹੈ ਨਾ, ਤੇ ਰਾਜਸਥਾਨ ਵਾਲਿਆਂ ਨੂੰ ਵੀ ਏਦਾਂ ਹੀ, ਮਤਲਬ ਕਿ ਕਿੱਥੇ ਲੈ ਕੇ ਜਾਣਾ, ਕਿੱਥੇ ਨਹੀਂ। ਸੋ ਇਹ ਸਾਰੀਆਂ ਜ਼ਿੰਮੇਵਾਰੀਆਂ ਵੰਡ ਦਿੱਤੀਆਂ ਗਈਆਂ ਨੇ ਤੇ ਉਹਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੀਡੀਆ ਤੋਂ ਵੀ ਇਹ ਬਚਾਅ ਰੱਖਿਆ ਜਾਵੇ। ਤੇ ਇਸ ਲਈ ਜੀ ਇਹ ਹੁਣ ਰਿਜ਼ੋਰਟ ਪੋਲਿਟਿਕਸ ਕੱਲ ਸ਼ਾਮ ਤੱਕ ਤੇ ਪਰਸੋਂ ਸਵੇਰ ਤੱਕ ਚੱਲਣੀਆਂ, ਉਹ ਤੋਂ ਬਾਅਦ ਸਪਸ਼ਟ ਹੋਊਗਾ। ਕਿੱਡਾ ਮੰਦਭਾਗਾ ਦੌਰ ਹੈ ਸ਼ਰਮਾ ਜੀ। ਇਹਦੇ ਲਈ ਇੱਕ ਲਫ਼ਜ਼ ਵਰਤਿਆ ਗਿਆ ਸੀਗਾ ਪਿਛਲੇ ਦਿਨੀ, ਹਾਰਸ ਟ੍ਰੇਡਿੰਗ, ਯਾਦ ਹੋਣਾ ਤੁਹਾਨੂੰ। ਔਰ ਜਿਹੜਾ ਕੰਮ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਕਿਹਾ, ਉਹ ਰਾਜਸਥਾਨ ਦੇ ਵਿੱਚ ਵੀ ਤਕਰੀਬਨ ਹੋ ਚੱਲਿਆ ਸੀ, ਪਰ ਉਹਨੂੰ ਰੋਕ ਲੱਗ ਗਈ, ਉਹ ਬਚਾ ਲਿਆ ਗਿਆ। ਹਾਂਜੀ ਬਿਲਕੁਲ। ਇਹ ਕੀ ਗਰੰਟੀ ਸ਼ਰਮਾ ਜੀ ਕਿ ਇੱਕ ਵਾਰੀ ਬਣੀ ਸਰਕਾਰ ਤੁਸੀਂ ਚੌਪਰਾਂ 'ਚ ਲੈ ਜਾਓਗੇ ਬਾਅਦ ਦੇ ਵਿੱਚ? ਜੇ ਬਾਅਦ ਦੇ ਵਿੱਚ, ਹੁਣ ਮਹਾਰਾਸ਼ਟਰ ਦੇ ਵਿੱਚ ਕੀ ਹੋਇਆ, ਏਕਨਾਥ ਸ਼ਿੰਦੇ ਨੇ ਕਿੰਨੇ ਚਿਰ ਬਾਅਦ ਸਰਕਾਰ ਪਲਟੀ ਹੈ। ਬਿਲਕੁਲ। ਮਾਫ ਕਰਨਾ, ਮੱਧ ਪ੍ਰਦੇਸ਼ ਦੇ ਵਿੱਚ ਕੀ ਹੋਇਆ, ਸਰਕਾਰ ਤਾਂ ਚੱਲ ਰਹੀ ਸੀ ਨਾ ਕਮਲਨਾਥ ਦੀ, ਪਰ ਜੋਤੀਰਾਜ ਸਿੰਧੀਆ ਦਾ ਧੜਾ ਅਲੱਗ ਹੋ ਗਿਆ, ਸਰਕਾਰ ਟੁੱਟ ਗਈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਖਲਾਕ ਸਿਧਾਂਤ, ਇਹ ਅਸੂਲ, ਇਹ ਨਹੀਂ ਰਹੇ। ਔਰ ਪਾਰਟੀਆਂ ਨੂੰ ਜਿਹੜੇ ਬੰਦੇ ਨੂੰ ਟਿਕਟ ਦਾ ਮਤਲਬ ਇਹੀ ਹੈ ਕਿ ਭਾਈ ਤੇਰੇ ਤੇ ਅਸੀਂ ਦਾਅ ਲਾ ਰਹੇ ਹਾਂ, ਤੇਰੇ ਤੇ ਸਾਨੂੰ ਭਰੋਸਾ, ਤੂੰ ਜਿੱਤ ਕੇ ਆਏਗਾ। ਟਿਕਟ ਦਾ ਮਤਲਬ ਤਾਂ ਇਹੀ ਹੈ ਨਾ, ਹੋਰ ਕੋਈ ਟਿਕਟ ਬੱਸ ਵਾਲੀ ਟਿਕਟ ਥੋੜਾ ਹੁੰਦੀ ਹੈ। ਪਰ ਕਮਾਲ ਦੀ ਗੱਲ ਹੈ ਕਿ ਟਿਕਟ ਵੀ ਦਿੱਤੀ ਤੇ ਉਦੋਂ ਬਾਅਦ ਭਰੋਸਾ ਬਹਾਲੀ ਵੀ ਕੋਈ ਨਹੀਂ। ਸੋ ਪਰ ਸ਼ਰਮਾ ਜੀ, ਇਹ ਵੈਲਿਡ ਹੋ ਚੁੱਕੀਆਂ ਨੇ ਚੀਜ਼ਾਂ। ਹੁਣ ਇਹਨਾਂ ਤੇ ਬਹਿਸ ਵੀ ਕਰੀਏ ਤਾਂ ਕਿੰਨਾ ਕੁ ਚਿਰ ਲਾਈਏ, ਕੀ ਕਰੀਏ, ਕੀ ਕਹੀਏ ਇਹਨਾਂ ਨੂੰ। ਗੱਲ ਕਰੀਏ ਪ੍ਰਦੂਸ਼ਣ ਦੀ ਸ਼ਰਮਾ ਜੀ, ਭਾਰਤ ਦੇ ਵਿੱਚ ਹਰ ਸਾਲ ਕਹਿੰਦੇ ਬਾਹਰੀ ਪ੍ਰਦੂਸ਼ਣ ਦੇ ਨਾਲ 20 ਲੱਖ ਤੋਂ ਵੱਧ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜੀ। ਇੱਕ ਸਰਵੇ ਸਾਹਮਣੇ ਆਇਆ ਜੀ, ਉਹ ਸਰਵੇ ਇੰਟਰਨੈਸ਼ਨਲ ਪੱਧਰ ਦੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਕੀਤਾ, ਤੇ ਉਹ ਕਹਿੰਦੇ ਜੀ ਦੁਨੀਆ ਦੇ ਵਿੱਚੋਂ ਸਭ ਤੋਂ ਵੱਧ ਜੇਕਰ ਬਾਹਰੀ ਹਵਾ ਪ੍ਰਦੂਸ਼ਣ ਨਾਲ, ਬਾਹਰੀ ਹਵਾਈ ਪ੍ਰਦੂਸ਼ਣ ਨਾਲ ਜੇਕਰ ਕਿਤੇ ਜਾਨਾਂ ਜਾਂਦੀਆਂ ਨੇ ਤਾਂ ਉਹ ਭਾਰਤ ਤੇ ਚੀਨ ਨੇ। ਪਹਿਲੇ ਨੰਬਰ ਤੇ ਚੀਨ ਹੈ, ਜਿੱਥੇ 24 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਹੈ, ਤੇ ਦੂਏ ਨੰਬਰ ਤੇ ਭਾਰਤ ਹੈ, ਜਿੱਥੇ 21 ਲੱਖ ਦੇ ਕਰੀਬ ਲੋਕਾਂ ਦੀ ਜਾਨ ਹਰ ਸਾਲ ਬਾਹਰੀ ਹਵਾਈ ਪ੍ਰਦੂਸ਼ਣ, ਉਹਦੇ ਸਾਰੇ ਤਰ੍ਹਾਂ ਦਾ, ਹਵਾ 'ਚ ਜਿੰਨੇ ਤਰ੍ਹਾਂ ਦਾ ਪ੍ਰਦੂਸ਼ਣ ਘੁਲਿਆ ਉਹਦੇ ਕਾਰਨ। ਹੁਣ ਜਦੋਂ ਬੰਦਾ ਕਿਸੇ ਬਿਮਾਰੀ ਕਾਰਨ ਹਸਪਤਾਲ ਜਾਂਦਾ ਹੈ ਜਾਂ ਕਿਸੇ ਹਾਦਸੇ ਕਾਰਨ ਹਸਪਤਾਲ ਜਾਂਦਾ ਹੈ, ਫਿਰ ਉਹਦਾ ਪੋਸਟਮਾਰਟਮ ਹੁੰਦਾ, ਪੋਸਟਮਾਰਟਮ 'ਚ ਮੌਤ ਦਾ ਕਾਰਨ ਲਿਖਿਆ ਜਾਂਦਾ। ਹੁਣ ਬਿਮਾਰੀ ਦੇ ਲਈ ਤੁਸੀਂ ਕਹਿ ਦਿਓ ਜੀ ਕਿਡਨੀ ਫੇਲ ਹੈ, ਲੀਵਰ ਫੇਲ ਹੈ ਜੀ, ਇਹਨੂੰ ਕੈਂਸਰ ਹੋ ਗਿਆ ਜੀ, ਇਹਨੂੰ ਪੀਲੀਆ ਹੋ ਗਿਆ ਜੀ, ਇਹ ਸਾਰਾ ਕੁਛ। ਤੇ ਐਕਸੀਡੈਂਟ ਹੈ ਤਾਂ ਉਹਦੇ ਵਿੱਚ ਕਾਰਨ ਆ ਜਾਂਦਾ, ਆਹ ਹੱਡੀ ਟੁੱਟੀ ਜੀ, ਆਹ ਹੋਇਆ, ਹੈ ਨਾ। ਹੁਣ ਉੱਥੇ ਲਿਖਿਆ ਹੀ ਨਹੀਂ ਜਾ ਸਕਦਾ ਕਿ ਲੀਵਰ ਫੇਲ ਕਿਹਦੇ ਕਾਰਨ ਹੋਇਆ ਜੀ, ਬਿਲਕੁਲ ਕਿਹਦੇ ਕਾਰਨ ਹੋਈ, ਕੈਂਸਰ ਹੋਣ ਦਾ ਕਾਰਨ ਕੀ ਹੈ ਜੀ। ਵਿਗਿਆਨੀਆਂ ਦਾ, ਡਾਕਟਰਾਂ ਦਾ ਮੰਨਣਾ ਹੈ ਕਿ ਭਾਰਤ ਦੇ ਅੰਦਰ 80% ਬਿਮਾਰੀਆਂ ਦਾ ਕਾਰਨ ਪ੍ਰਦੂਸ਼ਣ ਤੇ ਸਾਡਾ ਗਲਤ ਖਾਣਾ। ਠੀਕ ਹੈ ਜੀ। ਤੇ ਉਹਦੇ ਵਿੱਚੋਂ ਇਹ ਸਰਵੇ ਬਹੁਤ ਅਹਿਮ ਹੈ ਕਿ ਜੇਕਰ ਭਾਰਤ ਵਰਗੇ ਮੁਲਕ ਦੇ ਅੰਦਰ ਇੱਕ ਸਾਲ 'ਚ 20 ਲੱਖ ਤੋਂ ਵੱਧ ਲੋਕਾਂ ਦੀ ਜਾਨ
ਪ੍ਰਦੂਸ਼ਣ ਕਾਰਨ, ਉਹ ਵੀ ਹਵਾਈ ਪ੍ਰਦੂਸ਼ਣ ਦੀ ਗੱਲ ਕਰ ਰਿਹਾ ਮੈਂ, ਬਾਹਰੀ ਹਵਾ ਪ੍ਰਦੂਸ਼ਣ ਦੀ ਗੱਲ ਕਰ ਰਿਹਾ, ਜਿਹੜੀਆਂ ਗੱਡੀਆਂ ਦਾ ਧੂਆਂ, ਏਸੀਆਂ ਦਾ ਪ੍ਰਦੂਸ਼ਣ, ਆ ਜੀ ਪਰਾਲੀ ਨੂੰ ਅੱਗ ਲਾ ਲਈ ਜੀ, ਬੰਬ ਪਟਾਕੇ ਚਲਾ ਲਏ ਜੀ, ਹੈ ਨਾ ਜੀ, ਇਹ ਸਾਰੀਆਂ ਚੀਜ਼ਾਂ ਦਾ, ਉਹ ਸਾਰੀਆਂ ਜ਼ਹਿਰ ਘੁਲਦੀ ਹੈ। ਕਿ ਉਹਨੂੰ ਰੋਕਣ ਲਈ ਸਰਕਾਰਾਂ 20 ਲੱਖ ਇੱਕ ਸਾਲ ਚ ਬੰਦਾ ਜਾਵੇ ਇਹਦੇ ਕਾਰਨ, ਤੇ ਸਰਕਾਰਾਂ ਗੰਭੀਰ ਨਹੀਂ। 21 ਲੱਖ ਤੋਂ ਵੱਧ ਅੰਕੜਾ ਜੀ, ਇਹ ਬਹੁਤ ਗੰਭੀਰ ਮਾਮਲਾ, ਪਰ ਸਰਕਾਰਾਂ ਦੇ ਚੁੱਪ ਚੇਤੇ ਚ ਨਹੀਂ ਹੈ ਇਹ ਮੁੱਦੇ। ਤੇ ਸਰਕਾਰਾਂ ਤਾਂ 5 ਸਾਲਾ ਯੋਜਨਾਵਾਂ ਲਈ ਆਉਂਦੀਆਂ ਤੇ 1.5 ਸਾਲ ਬਾਅਦ ਅਗਲੀ ਵੋਟਾਂ ਲਈ ਤਿਆਰੀਆਂ ਕਰ ਲੱਗ ਜਾਂਦੀਆਂ। ਉਹਨਾਂ ਨੂੰ ਕੀ ਲੈਣਾ, 20 ਛੱਡੋ 21 ਹੋਵੇ, 21 ਛੱਡੋ 24 ਹੋ ਜਾਵੇ, ਕੱਲ ਨੂੰ ਅਸੀਂ ਨੰਬਰ 1 ਤੇ ਵੀ ਆ ਗਏ ਤਾਂ ਵੀ ਕੋਈ ਅਸਰ ਨਹੀਂ ਹੈ। ਜੀ ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।